ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮੇ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 10 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ। ਸ਼ਰਮਾ ਜੀ, ਜਿਹੜੀ ਭਾਰਤ ਦੇ ਵਿੱਚ ਗੈਸ ਤੇਲ ਦੀ ਸਪਲਾਈ ਹੈ ਉਹ ਬੰਦ ਹੈ, ਹਾਹਾਕਾਰ ਮਚੀ ਹੋਈ ਹੈ, ਪਰ ਸਰਕਾਰਾਂ, ਕੇਂਦਰ ਸਰਕਾਰ ਤੇ ਪੰਜਾਬ ਸਰਕਾਰ, ਜਿਨ੍ਹਾਂ ਦੀ ਤੁਸੀਂ ਕੱਲ ਵੀ ਚਰਚਾ ਕੀਤੀ ਸੀ, ਉਹਦੇ ਕੰਮਾਂ ਤੋਂ, ਉਹਦੇ ਐਕਸ਼ਨਸ ਤੋਂ ਲੱਗਦਾ ਨਹੀਂਗਾ ਵੀ ਉਹ ਇਹਨੂੰ ਗੰਭੀਰਤਾ ਦੇ ਨਾਲ ਲੈ ਰਹੇ ਨੇ ਜੀ। ਬਿਲਕੁਲ ਜੀ, ਵਿਸ਼ਵ ਭਰ ਦੇ ਉੱਤੇ ਇਸ ਜੰਗ ਦਾ ਅਸਰ ਹੁਣ ਸਿੱਧੇ ਸਪਸ਼ਟ ਰੂਪ 'ਚ ਦੇਖਣ ਲੱਗਾ ਤੇ ਜੇ ਜੰਗ ਕੱਲ ਨੂੰ ਵੀ ਬੰਦ ਹੋ ਜਾਵੇ ਤਾਂ ਵੀ ਇਹਦਾ ਅਸਰ ਕਾਫੀ ਲੰਮੇ ਸਮੇਂ ਤੱਕ ਅਜੇ ਰਹਿਣਾ ਹੈ। ਹੁਣ ਇੱਕ ਪਾਸੇ ਤਾਂ ਈਰਾਨ ਨੇ ਸਪਸ਼ਟ ਕਹਿ ਦਿੱਤਾ ਕਿ ਸਾਡਾ ਜਿਹੜਾ ਉਹ ਰੂਟ ਹੈ ਉੱਥੋਂ ਅਸੀਂ 1 ਲੀਟਰ ਵੀ ਤੇਲ ਨਹੀਂ ਲੰਘਣ ਦੇਣਾ, ਤੇਲ ਦੇ ਬੇੜਿਆਂ ਤਾਂ ਗੱਲ ਭੁੱਲ ਜਾਓ। ਤੇ ਉਹ ਤਾਂ ਇਹ ਵੀ ਕਹਿੰਦਾ ਕਿ ਜੇ ਆਪਣੇ ਬੇੜੇ ਲੰਘਾਉਣੇ ਆ ਤਾਂ ਫਿਰ ਅਮਰੀਕਾ ਦੇ ਤੇ ਇਜ਼ਰਾਈਲ ਦੇ ਰਾਜਦੂਤਾਂ ਨੂੰ ਆਪਣੇ ਆਪਣੇ ਮੁਲਕ ਚੋਂ ਕੱਢ ਦਿਓ, ਫਿਰ ਸਾਡੇ ਨਾਲ ਕੋਈ ਗੱਲ ਹੋਊਗੀ, ਨਹੀਂ ਅਸੀਂ ਜਾਣ ਦਿੰਦੇ ਜੀ ਜੀ। ਹੁਣ ਇਹ ਸਾਰਾ ਚੀਜ਼ ਦਾ ਪ੍ਰਭਾਵ ਸਾਡੇ ਤੇ ਵੀ ਪੈਣਾ। ਬੰਗਲਾਦੇਸ਼, ਪਾਕਿਸਤਾਨ ਤਾਂ ਹਾਹਾਕਾਰ ਮੱਚੀ ਹੋ ਸੀ। ਕੱਲ ਜਿਸ ਤਰ੍ਹਾਂ ਦਾ ਹੁਕਮ ਨਵੇਂ ਸਿਰੇ ਤੋਂ ਆਏ ਬਕਾਇਦਾ ਤੌਰ ਤੇ ਏਜੰਸੀਆਂ ਨੂੰ, ਖਾਸ ਕਰਕੇ ਜਿਹੜੇ ਦੂਸਰੀ ਗੈਸ ਹੈ, ਕਮਰਸ਼ੀਅਲ ਸਿਲੰਡਰ ਨੇ, ਉਹ ਲਗਭਗ ਪੂਰੀ ਤਰ੍ਹਾਂ ਰੋਕ ਦਿੱਤੇ ਗਏ। ਮੁੰਬਈ ਦੇ ਵਿੱਚ 20% ਤੋਂ ਵੱਧ ਹੋਟਲ ਢਾਬਿਆਂ ਨੂੰ ਕੱਲ ਤਾਲੇ ਲੱਗੇ, ਸ਼ਟਰ ਡਿੱਗੇ। ਠੀਕ ਹੈ ਜੀ। ਦਿੱਲੀ ਦੇ ਵਿੱਚ ਛੋਟੇ ਬੜੇ ਤਾਂ ਢਾਬੇ, ਦੁਕਾਨਾਂ ਵਾਲੇ ਆਪਣਾ ਸਮਾਨ ਸਮੇਟ ਕੇ ਚਲੇ ਗਏ, ਕਿਉਂਕਿ ਕੋਲਾ ਵੀ ਜਿਸ ਸਥਿਤੀ 'ਚ ਉਹ ਮਿਲਣਾ ਔਖਾ ਹੈ, ਜਾਂ ਹੁਣ ਪ੍ਰਬੰਧ ਕਰਨ ਦੇ ਲਈ ਤੁਰੰਤ ਕੋਲੇ ਵਾਲੀਆਂ ਭੱਠੀਆਂ ਕਿੱਥੋਂ ਲਿਆਉਣ, ਮਿੱਟੀ ਦੇ ਤੇਲ ਵਾਲੇ ਸਟਾਕ ਕਿੱਥੋਂ ਲਿਆਉਣ। ਸੋ ਹੁਣ ਸਾਰਾ ਕੁਝ ਉਵੇਂ ਹੀ ਗੈਸ ਦਾ ਉਹ ਨੋਜ਼ਲ ਜੀ ਘਮਾਈ ਤੇ ਫਰ ਅੱਗ ਬਾਲੀ ਤੇ ਪਤੀਲਾ ਰੱਖਿਆ, ਚਲੋ ਕੰਮ ਸ਼ੁਰੂ। ਹੁਣ ਲਗਭਗ ਸਾਰਾ ਢਾਂਚਾ ਉਹੋ ਜਿਹਾ ਬਣ ਚੁੱਕਿਆ। ਉਹੋ ਜਿਹੇ ਦੇ ਵਿੱਚ ਹੁਣ ਜੇ ਸਿਲੰਡਰ ਨਹੀਂ ਮਿਲਦਾ ਤਾਂ ਦੱਸੋ ਕੀ ਜੀ। ਸਹੀ ਹੈ। ਹੋਟਲ ਇੰਡਸਟਰੀ ਦੀਆਂ ਮੀਟਿੰਗਾਂ ਹੋ ਰਹੀਆਂ ਨੇ, ਉਹਨਾਂ ਦੀ ਐਸੋਸੀਏਸ਼ਨਾਂ ਬੈਠਕਾਂ ਕਰ ਰਹੀਆਂ, ਉਹ ਕਹਿੰਦੇ ਵੀ ਰੇਟ ਵਧਾਏ, ਅਸੀਂ ਉਹ ਵੀ ਮਨਜ਼ੂਰ ਕਰ ਲਏ, ਹੈ ਨਾ। 1 ਦਿਨ ਦੀ ਸ਼ਾਰਟੇਜ ਦੀ ਗੱਲ ਕੀਤੀ, ਅਸੀਂ ਉਹ ਵੀ ਮਨਜ਼ੂਰ ਕਰ ਲਿਆ। 30% ਕਟੌਤੀ ਕਰਕੇ ਚੱਲਾਂਗੇ, ਅਸੀਂ ਉਹ ਵੀ ਮਨਜ਼ੂਰ ਕਰ ਲਿਆ। ਕਹਿੰਦੇ ਗੱਲਾਂ 30% ਕਟੌਤੀ ਦੀਆਂ ਨੇ, ਹਕੀਕਤ 'ਚ ਇਹ ਹੈ ਕਿ ਮਿਲਣੀ ਉਹ ਬੰਦ ਹੋ ਗਈ ਸਾਨੂੰ। ਸਹੀ ਗੱਲ, ਬਿਲਕੁਲ। ਹੁਣ ਇੱਥੇ ਤੱਕ ਤਾਂ ਹੈ ਇਹ ਪਹਿਲੂ। ਦੂਸਰਾ ਇਹ ਕਹਿੰਦੇ ਨੇ ਕਿ ਵੀ ਸਾਡੇ ਕੋਲ ਜਿਹੜਾ ਕਮਰਸ਼ੀਅਲ ਸਿਲੰਡਰ ਹੈ ਜਾਂ ਕੁਛ ਹੈ, ਉਹਦੀ ਸਪਲਾਈ ਅਸੀਂ ਖਾਦ ਵਾਲੀਆਂ ਫੈਕਟਰੀਆਂ ਨੂੰ, ਖਾਦ ਬਣਾਉਣੀਆਂ, ਉਹਨਾਂ ਨੂੰ ਤਾਂ ਕਰਦੇ ਰਵਾਂਗੇ, ਗੈਸ ਸਪਲਾਈ ਉਹਨਾਂ ਦਾ ਕੰਮ ਨਾ ਰੁਕੇ। ਠੀਕ ਹੈ ਜੀ। ਜਾਂ ਜਿਹੜੀਆਂ ਕਾਰਾਂ ਗੱਡੀਆਂ 'ਚ ਪੈਂਦੀ ਹੈ ਦੂਸਰੀ ਗੈਸ, CNG ਵਗੈਰਾ, ਜੇ ਉਹਨਾਂ ਨੂੰ ਨਹੀਂ ਹੁੰਦੀ ਰੋਗੀ, ਉਹ ਨਹੀਂ ਸੀ ਰੁਕਣ ਦਿੰਦੇ। ਹੁਣ ਇਹਦੀ ਵੀ ਚਰਚਾ ਕਿ ਜਿਹੜੀ ਸਪਲਾਈ ਇੰਡਸਟਰੀ ਨੂੰ ਜਾਊਗੀ, ਚਾਹੇ ਉਹ ਕਟੌਤੀ ਹੋ ਕੇ 20% ਕਟੌਤੀ, 30% ਕਟੌਤੀ ਹੋ ਕੇ, ਕੀ ਗਰੰਟੀ ਆ ਉਹ ਉੱਥੇ ਹੀ ਪਹੁੰਚੂਗੀ, ਕਿਤੇ ਹੋਰ ਪਹੁੰਚੂਗੀ, ਬਲੈਕ ਨਹੀਂ ਹੋਊਗੀ, ਇਹਦੀ ਗਰੰਟੀ ਕੌਣ ਲੈਂਦਾ? ਸਹੀ ਗੱਲ, ਬਿਲਕੁਲ। ਫਿਰ ਹੋਟਲ ਇੰਡਸਟਰੀ ਦੇ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਖਪਤ ਸ਼ੁਰੂ ਨਹੀਂ ਹੋਊਗੀ, ਜਿਹੇ ਜਿਹਾ ਉਹਨਾਂ ਦੀ ਪਹੁੰਚ ਅਪਰੋਚ ਹੁੰਦੀ ਹੈ, ਪੈਸਾ ਧੇਲੇ ਵਾਲੇ ਹੁੰਦੇ ਆ, ਉਹਨੂੰ ਕੌਣ ਕਰੂਗਾ ਕਿ ਘਰਾਂ ਦੀ ਰਸੋਈ ਨਾ ਕਿਤੇ ਠੱਪ ਹੋ ਜਾਵੇ। ਪਰ ਇੱਕ ਹੋਰ ਪਹਿਲੂ ਮੈਂ ਦੇਖਿਆ, ਚਾਹੇ ਰਾਜਸਥਾਨ ਹੈ, ਚਾਹੇ ਹਰਿਆਣਾ ਹੈ, ਚਾਹੇ ਦਿੱਲੀ ਹੈ, ਚਾਹੇ ਮਹਾਰਾਸ਼ਟਰ ਹੈ ਤੇ ਚਾਹੇ ਪੰਜਾਬ ਹੈ ਜੀ, ਜਾਂ ਜਿੰਨੇ ਵੀ ਭਾਰਤ ਦੇ ਸੂਬੇ ਨੇ, ਵਿਆਹ ਨਹੀਂ ਜੀ। ਸਹੀ ਹੈ। ਵਿਆਹਾਂ ਵਾਲੇ ਦੱਸੋ ਕੀ ਕਰਨਗੇ ਹੁਣ? ਹਲਵਾਈ ਨੇ ਕਹਿਣਾ ਜੀ ਸਾਰਾ ਕੁਝ ਹੈਗਾ ਮੇਰੇ ਕੋਲ ਪ੍ਰਬੰਧ, ਗੈਸ ਤੁਸੀਂ ਲਿਆ ਦਿਓ, ਸਿਲੰਡਰ ਤੁਸੀਂ ਲਿਆ ਦਿਓ ਜੀ, ਤੇ ਰੋਟੀ ਪੱਕੂਗੀ। ਸਹੀ ਗੱਲ। ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ 10,000 ਤੱਕ ਦੇ ਵਿਆਹਾਂ ਦੇ ਉਹ ਨੇ, ਤੇ ਉੱਥੇ ਹਾਹਾਕਾਰ ਮਚਿਆ। ਮੈਂ ਕੱਲ ਇੱਕ ਮੁੰਡੇ ਨੂੰ ਸੁਣ ਰਿਹਾ ਸੀਗਾ, ਉਹ ਕਹਿੰਦਾ ਅਗਲੇ ਹਫ਼ਤੇ ਮੇਰੀ ਭੈਣ ਦਾ ਵਿਆਹ ਜੀ,
ਤੇ ਕਹਿੰਦਾ ਇਹਨਾਂ ਦਿਨਾਂ 'ਚ ਅਸੀਂ ਰਿਸ਼ਤੇਦਾਰਾਂ ਦੇ ਡੱਬੇ ਵੰਡਣ ਜਾਣਾ ਸੀ, ਅਸੀਂ ਸਿਲੰਡਰ ਮੰਗਦੇ ਫਿਰ ਰਹੇ ਹਾਂ। ਪ੍ਰਬੰਧ ਕਰਕੇ ਰੱਖਣੇ ਪੈ ਰਹੇ ਨੇ ਤੇ ਪਰ ਮਿਲਣੇ ਔਖੇ ਨੇ। ਹਰੇਕ ਘਰ 'ਚ 1 ਸਿਲੰਡਰ ਜਾਂ 2 ਸਿਲੰਡਰ ਆ ਕਹਿੰਦੇ। ਅਗਲੇ ਨੇ ਆਪਣਾ ਰਿਜ਼ਰਵ ਰੱਖਣਾ, ਪਤਾ ਨਹੀਂ ਕਿੰਨੀ ਦੇਰ ਜੰਗ ਚੱਲ ਜਾਵੇ, ਅਗਲਾ ਕੀ ਕਰੂਗਾ। ਸਹੀ ਦੱਸੋ, ਇਹ ਇੱਥੋਂ ਅੰਦਾਜ਼ਾ ਲਾਓ ਕਿ ਕੀ ਵਿਆਹਾਂ ਦੇ ਵਿੱਚ ਹੁਣ ਦਾਲ ਰੋਟੀ ਪੱਕੂਗੀ, ਕਿ ਚੁੱਲ੍ਹੇ ਤੇ ਫੁਲਕਾ ਬਣੂਗਾ, ਕਿ ਇੱਟਾਂ ਜੋੜ ਕੇ ਅਗਲੇ ਲੱਕੜ ਬਾਲ ਕੇ ਕੁਛ ਕਰਨਗੇ, ਕਿ ਫਿਰ ਉਹ ਲਾਲ ਲਸ਼ਕਰ ਵਾਲਾ ਅਗਲੇ ਦਾ ਚਾਅ ਵਾਲਾ ਵਿਆਹ ਖਤਮ ਹੈ ਨਾ, ਤੇ ਢਿੱਡ ਭਰਨ ਵਾਲੀ ਪ੍ਰਕਿਰਿਆ ਤੇ ਕਿੱਥੇ ਨੂੰ ਹੋਣ ਜਾਣੀ ਸਥਿਤੀ। ਖਾਸ ਤੌਰ ਦੀ ਸਥਿਤੀ, ਬੰਦਾ ਮਾਨਸਿਕ ਤੌਰ ਦੇ ਉੱਤੇ ਬਹੁਤ ਦਬਾਅ ਚ ਆ ਜਾਂਦਾ। ਇਹ ਸਥਿਤੀ ਬਣੀ ਹੋਈ। ਦੂਸਰੇ ਪਾਸੇ ਕੱਚੇ ਤੇਲ ਦੀਆਂ ਕੀਮਤਾਂ ਇੱਕ ਵਾਰ ਤਾਂ ਰਿਕਾਰਡ ਤੋੜ ਗਈਆਂ ਸੀ, 120-130 ਹੈ ਨਾ ਬੈਰਲ ਪ੍ਰਤੀ ਡਾਲਰ ਤੱਕ ਜਾ ਪੜੀਆਂ। ਫਿਰ ਚਲੋ ਥੋੜਾ ਜਿਹਾ ਟਰੰਪ ਦਾ ਟਵੀਟ ਕਿ ਹਾਂ ਯੁੱਧ ਛੇਤੀ ਖਤਮ ਹੋ ਰਿਹਾ ਹੈ ਨਾ, ਕੁਝ ਇਹ ਜਿਹੀਆਂ ਗੱਲਾਂ ਦੇ ਸੰਕੇਤ ਮਿਲਣ ਦੀ ਪ੍ਰਕਿਰਿਆ, ਉਹਦੇ ਵਿੱਚੋਂ ਫਿਰ ਇੱਕ ਵਾਰ ਰੇਟ ਡਿੱਗਿਆ ਤੇ ਹੁਣ ਵੀ 80-90 ਦੇ ਗੇਟ ਦੇ ਵਿੱਚ ਪ੍ਰਤੀ ਬੈਰਲ ਦੇ ਦਰ ਦੇ ਵਿੱਚ ਘੁੰਮ ਰਹੀ ਹੈ ਪ੍ਰਕਿਰਿਆ। ਸੋ ਸਮੁੱਚੇ ਤੌਰ ਤੇ ਉੱਤੇ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਭਾਰਤ ਤੇ ਦਾ ਸਿੱਧਾ ਅਸਰ ਦਿਖਣ ਲੱਗਾ। ਗੈਸ ਤੇਲ ਦੀ ਸਪਲਾਈ ਇੱਕ ਤਰ੍ਹਾਂ ਨਾਲ ਬੰਦ ਹੋਣ ਵਾਲੀ ਸਥਿਤੀ ਹੈ। ਗੈਸ ਦਾ ਸਪਲਾਈ ਚੇਨ ਟੁੱਟੇ ਗਈ ਜਦੋਂ ਕਮਰਸ਼ੀਅਲ ਰੋਕਤੀ ਤੇ ਉਹਦਾ ਪ੍ਰਭਾਵ ਦੂਈ ਤੇ ਪੈਣਾ ਹੀ ਹੈ। ਪੈਟਰੋਲ ਪੰਪਾਂ ਤੇ ਇਸ ਕਦਰ ਹੈ ਕਿ ਬੰਦਾ ਇੱਕ ਗੇੜਾ ਮਾਰ ਕੇ ਆਉਂਦਾ ਪੰਪ ਤੇ ਜਾਂਦਾ ਕਿ ਤੇਲ ਪਵਾ ਲਓ, ਦਫ਼ਤਰ ਸਵੇਰੇ ਜਾਂਦਾ ਤੇਲ ਪਵਾ ਕੇ ਵਾਪਸ ਆਉਂਦਾ ਤੇਲ ਪਵਾ ਕੇ, ਸ਼ਹਿਰ ਜਾਂਦਾ ਸਮਾਨ ਲੈਣ ਲਈ ਤਾਂ ਤੇਲ ਪਵਾ ਕੇ ਜਾਂਦਾ ਤੇ ਵਾਪਸ ਮੁੜ ਕੇ ਫਿਰ ਕਹਿੰਦਾ ਫੁੱਲੇ ਕਰਦੇ ਹੈ ਨਾ। ਉਹ ਮਾੜਾ ਜਿਹਾ ਵੀ ਖਾਲੀ ਰੱਖਣਾ ਚਾਹੁੰਦਾ ਕਿ ਪਤਾ ਨਹੀਂ ਕਿੰਨੀ ਦੇਰ ਕੀ ਚੱਲ ਜਾਵੇ। ਮੈਂ ਕਹਿੰਦਾ ਕਿ ਸਥਿਤੀ ਜਿਹੋ ਜਿਹੀ ਵੀ ਹੈ ਜੀ, ਉਸ ਦੇ ਵਿੱਚ ਹੋਰ ਹਾਹਾਕਾਰ ਮਚਾਉਣ ਨਾਲੋਂ, ਉਸ ਡਰ ਭੈ ਨੂੰ ਪੈਦਾ ਕਰਨ ਨਾਲੋਂ ਕੀ ਸਰਕਾਰਾਂ ਲੋਕਾਂ ਨੂੰ ਯਕੀਨ ਵੀ ਨਹੀਂ ਦਿਵਾ ਸਕਦੀਆਂ ਕਿ ਸਥਿਤੀ ਕਿੰਨੀ ਨਾਜ਼ੁਕ ਹੈ, ਕਿੰਨੀ ਗੰਭੀਰ ਹੈ। ਬਿਲਕੁਲ ਸਹੀ, ਇਹ ਕੰਮ ਤਾਂ ਕਰ ਸਕਦੀਆਂ। ਮੈਂ ਨਹੀਂ ਕਹਿੰਦਾ ਕਿ ਤੁਹਾਡੇ ਕੋਲ ਕੋਈ ਬਦਲਵਾਂ ਪ੍ਰਬੰਧ ਨਹੀਂ ਹੈਗਾ, ਵੈਸੇ ਨਲਾਇਕੀ ਹੈ ਤੁਹਾਡੀ, ਤੁਹਾਡੇ ਕੋਲ ਐਮਰਜੈਂਸੀ ਪ੍ਰਕਿਰਿਆ ਹੋਣੀ ਚਾਹੀਦੀ ਹੈ। ਕਿਸੇ ਗੱਲ ਸਮੇਂ 63 ਦਿਨਾਂ ਦੀ ਗੱਲਾਂ ਹੁੰਦੀਆਂ ਸੀ, ਫਿਰ 24-25 ਦਿਨਾਂ ਦੀਆਂ ਹੋ ਗਈਆਂ, ਫਿਰ ਖਬਰ ਆਉਣ ਲੱਗੀਆਂ 10-12 ਦਿਨ ਦਾ ਹੀ ਰਹਿ ਗਿਆ ਸਟਾਕ, ਤੇ ਆ ਫਿਰ ਤਾਂ ਹੀ ਹੈ ਜੇ ਥੋੜਾ ਸਟਾਕ ਹੈ ਤਾਂ ਹੀ ਤੁਸੀਂ ਕਟੌਤੀਆਂ ਤੇ ਆ ਗਏ। ਫਿਰ ਬਦਲਵੇਂ ਦੀਆਂ ਅਸੀਂ ਰੂਸ ਦੇ ਨਾਲ ਵੀ ਤਾਲਮੇਲ ਚ, ਅਸੀਂ ਹੋਰਨਾਂ ਮੁਲਕਾਂ ਨਾਲ ਵੀ ਤਾਲਮੇਲ ਚ ਜੀ ਹੈ ਨਾ, ਪਰ ਉਹ ਤਾਲਮੇਲ ਕਿੰਨਾ ਕੁ ਸਾਰਥਕ ਹੈ। ਸਹੀ ਆ। ਸੈਸ਼ਨ 2 ਚੱਲ ਰਹੇ ਹੋਣ, ਦੋਵਾਂ ਸੈਸ਼ਨਾਂ ਚ ਲੋਕਾਂ ਨੂੰ ਤੁਸੀਂ ਯਕੀਨ ਨਹੀਂ ਦਿਵਾ ਪਾ ਰਹੇ ਨਾ। ਤੁਸੀਂ ਇਹ ਗੱਲ ਕਿਉਂ ਨਹੀਂ ਰੱਖ ਪਾ ਰਹੇ ਕਿ ਫਿਕਰ ਨਾ ਕਰੋ ਅਸੀਂ ਹੈਗੇ ਹਾਂ? ਕਿਉਂ ਨਹੀਂ ਕਹਿਣ ਦੀ ਹਿੰਮਤ ਹੁਣੇ? ਸਹੀ ਹੈ। ਜਾਂ ਇਹ ਕਿਉਂ ਨਹੀਂ ਕਹਿ ਪਾ ਰਹੇ ਕਿ ਅਸੀਂ ਨਿਬੇੜ ਕੇ ਆਉਣੇ ਗੱਲ ਹੈ ਜੀ, ਸਾਡੀ ਤਾਂ ਟਰੰਪ ਵੀ ਸੁਣਦਾ, ਸਾਡੀ ਇਰਾਨ ਨਾਲ ਵੀ ਹੈਗੀ ਹੈ, ਅਸੀਂ ਰੂਸ ਨੂੰ ਨਾਲ ਬਿਠਾ ਲਾਂਗੇ, ਚੀਨ ਨੂੰ ਵਿੱਚ ਬਿਠਾ ਲਾਂਗੇ, ਅਸੀਂ ਕਰਾਉਣੇ ਗੱਲ, ਕਰੋ ਨਾ ਵਿਚੋਲਗੀ। ਸਹੀ ਹੈ। ਹਰੇਕ ਨੂੰ ਜੱਫੀ ਪਾਉਣ ਵਾਲੇ ਨੇੜਤਾ ਨਹੀਂ ਹੁੰਦੀ ਕਿ ਹਾਂ ਭੱਜ ਕੇ ਜਾ ਕੇ ਜੱਫੀ ਪਾ ਲਈ, ਗੱਲ ਨਾਲ ਲਾ ਲਿਆ ਹੈ ਨਾ, ਪਿੱਠ ਤੇ ਹੱਥ ਮਾਰਤਾ, ਝੂਲਾ ਝੂਲ ਲਈ, ਕਿਸੇ ਨਾਲ ਜਹਾਜ਼ ਚੋਂ ਉਤਰ ਕੇ ਫੋਟੋ ਖਿਚਾ ਲਈ ਹੈ ਨਾ, ਇਹਦੇ ਨਾਲ ਇੰਨੀ ਨਹੀਂ ਤੁਸੀਂ ਨੇੜਤਾ ਵੱਧਦੀ। ਸਹੀ ਹੈ। ਨੇੜਤਾ ਤੁਹਾਡੀ ਨੀਤੀਆਂ ਨਾਲ, ਨੇੜਤਾ ਤੁਹਾਡੀ ਦੂਰ ਅੰਦੇਸ਼ੇ ਨਾਲ, ਉਹਦੇ ਨਾਲ ਵੱਧਦੀ ਹੈ। ਸਹੀ ਹੈ। ਜੇ ਉਹ ਵਿਜ਼ਨ ਹੋਵੇ ਤਾਂ ਤੁਸੀਂ ਆਪਣੇ ਮੁਲਕ ਦੇ ਵਿੱਚ ਵੀ ਮਾਹੌਲ ਪੈਨਿਕ ਨਾ ਹੋਣ ਦੇਵੋ ਤੇ ਦੁਨੀਆ ਦੇ ਵਿੱਚ ਵੀ ਕੋਈ ਤੁਸੀਂ ਅਹਿਮ ਰੋਲ ਨਿਭਾਵੋ। ਇਸ ਲਈ ਸਥਿਤੀ ਬਹੁਤ ਤਣਾਅ ਵਾਲੀ ਹੈ, ਇਹਦਾ ਅਸਰ ਓਵਰਆਲ ਹਰ ਘਰ ਤੱਕ, ਹਰ ਰਸੋਈ ਤੱਕ ਪੈਣਾ। ਜੇ ਗੈਸ ਤੇਲ ਮਹਿੰਗੀ ਹੁੰਦੀ ਹੈ ਤਾਂ ਭਾੜਾ ਵੱਧਦਾ ਸਿੱਧਾ ਟਰੱਕਾਂ ਦਾ, ਟੈਂਪੂਆਂ ਦਾ, ਆਵਾਜਾਈ ਦਾ ਜੀ, ਤੇ ਉਹਦਾ ਮਤਲਬ ਫਿਰ ਘਰੇਲੂ ਵਸਤਾਂ ਦੀਆਂ ਕੀਮਤਾਂ ਵੱਧ ਜਾਣੀਆਂ। ਮੈਂ ਕੱਲ ਇਹ ਦੇਖ ਰਿਹਾ ਸੀ ਇੱਕ ਰਿਪੋਰਟ, 500 ਰੁਪਏ ਤੋਂ ਲੈ ਕੇ 800 ਰੁਪਏ ਪ੍ਰਤੀ ਕੁਆਂਟਲ ਤੱਕ ਖਾਣ ਵਾਲਾ ਤੇਲ ਮਹਿੰਗਾ ਹੋ ਗਿਆ। ਜਿਹੜਾ ਅਸੀਂ ਰੋਟੀਆਂ ਭਾਜੀਆਂ ਸਬਜ਼ੀਆਂ ਲਈ ਵਰਤਦੇ ਆ ਨਾ, ਵੱਖ-ਵੱਖ ਤਰ੍ਹਾਂ ਦੇ ਤੇਲ ਜੀ ਜੀ ਹੈ ਨਾ, ਉਹ ਸਾਰੇ ਚ ਐਵਰੇਜ 500 ਤੋਂ 800 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਰੇਟ ਵੱਧ ਗਿਆ। ਤੇ ਦੱਸੋ ਅਸਰ ਕਿੱਥੇ ਜਾਣਾ? ਜੇ ਤਾਂ ਇੱਕ ਚੀਜ਼ ਦੀ ਗੱਲ ਆਈ ਹੈ, ਜੇ ਤਾਂ ਜਦੋਂ ਬੱਸਾਂ ਕਾਰਾਂ ਦਾ, ਟਰੱਕਾਂ ਦਾ ਭਾੜਾ ਵਧਿਆ ਉਦੋਂ ਬਿਲਕੁਲ ਫਿਰ ਚੀਜ਼ਾਂ ਦੇ ਰੇਟ। ਸੋ ਕੀ ਕੋਈ ਯੋਜਨਾ ਹੈ ਜਿਹੜੀ ਸਰਕਾਰ ਲਿਆ ਕੇ, ਸੂਬਾ ਸਰਕਾਰ ਵੀ ਇਹਦੇ ਤੇ ਗੰਭੀਰ ਨਹੀਂ ਤੇ ਕੇਂਦਰ ਸਰਕਾਰ ਵੀ ਗੰਭੀਰ? ਸਹੀ ਹੈ, ਬਿਲਕੁਲ ਜੀ। ਬਾਕੀ ਇਹ ਗੱਲ ਹੈ ਜਿਹੜਾ ਤੁਸੀਂ ਵਿਆਹਾਂ ਦਾ ਜ਼ਿਕਰ ਕਰ ਰਹੇ ਸੀ ਸ਼ਰਮਾ ਜੀ, ਜੇਕਰ ਕਿਸੇ ਨੂੰ ਸੱਦਿਆ ਆਪਾਂ ਉਹਦਾ ਢਿੱਡ ਤਾਂ ਭਰਨਾ ਹੀ ਹੈ ਨਾ, ਇਹ ਤਾਂ ਆਪਣੀ ਰਵਾਇਤ ਹੈ, ਵਿਆਹ ਤੋਂ ਬਿਨਾਂ ਵੀ ਰਵਾਇਤ ਹੈ ਆਪਣੀ। ਪਰ ਜੇ ਇਸ ਤਰ੍ਹਾਂ ਦਾ ਭੱਜ ਨੱਠ ਪੈਂਦੀ ਹੈ ਜਾਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਅਫਰਾ ਤਫਰੀ ਦਾ, ਤਾਂ ਬਹੁਤ ਕੁਛ ਪ੍ਰਭਾਵਿਤ ਹੋਊਗਾ, ਬਹੁਤ ਕੁਛ। ਰੱਖੇ ਸਾਹੇ ਕੈਂਸਲ ਕਰਨੇ ਜਾਂ ਹੋਰ ਚੀਜ਼ਾਂ ਕਰਨੀਆਂ ਬਹੁਤ ਔਖਾ ਹੁੰਦਾ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ। ਅਗਲੀ ਗੱਲ ਕਰੀਏ, ਪੁਤਿਨ ਦੀ ਟਰੰਪ ਦੇ ਨਾਲ ਗੱਲਬਾਤ ਦੇ ਚਰਚੇ ਨੇ, ਕੀ ਜੰਗ ਰੁਕ ਰਹੀ ਹੈ ਜੀ? ਬਿਲਕੁਲ ਜੀ। ਪਹਿਲਾਂ ਤਾਂ ਟਰੰਪ ਹੋਰਾਂ ਨੇ ਇਸ਼ਾਰਾ ਕੀਤਾ ਸੀਗਾ, ਵੈਸੇ ਇਹ ਰਿਪੋਰਟਾਂ ਤੁਹਾਡੇ ਕੋਲ ਮੇਰੇ ਨਾਲੋਂ ਵੱਧ ਹੋਣਗੀਆਂ, ਤੁਸੀਂ ਤਾਂ ਬਿਲਕੁਲ ਨੇੜੇ ਕੰਧ ਸਾਂਝੀ ਆ ਥੋੜੀ ਤਾਂ ਟਰੰਪ ਨਾਲ, ਕਿ ਟਰੰਪ ਹੋਰਾਂ ਨੇ ਪਹਿਲਾਂ ਤਾਂ ਇਹ ਇਸ਼ਾਰਾ ਕੀਤਾ ਕਿ ਯੁੱਧ ਛੇਤੀ ਖਤਮ ਹੋ ਰਿਹਾ ਹੈ ਨਾ, ਪਰ ਇਰਾਨ ਕਹਿੰਦਾ ਕਿ ਸਾਡੀਆਂ ਸ਼ਰਤਾਂ ਤੇ ਹੋਊਗਾ ਜੇ ਖਤਮ ਹੋਊਗਾ ਜੀ। ਇਹਦੇ ਵੀ ਕੀ ਮਹੀਨੇ ਨੇ? ਇਹਦਾ ਮਤਲਬ ਇਰਾਨ ਅਜੇ ਪਿੱਛੇ ਹਟਣ ਲਈ ਹੁਣ ਤਿਆਰ ਨਹੀਂ।
ਲੜਾਈ ਛੇੜੀ ਅਮਰੀਕਾ ਇਜ਼ਰਾਈਲ ਨੇ ਤੇ ਇਰਾਨ ਕਹਿੰਦਾ ਬੰਦ ਅਸੀਂ ਕਰਾਂਗੇ। ਇਹਦਾ ਮਤਲਬ ਕਿ ਅਜੇ ਹੋਰ ਮਾਹੌਲ, ਕਿਉਂਕਿ ਇੱਕ ਚੀਨ ਤੋਂ ਕਹਿੰਦੇ ਜੀ ਕੋਈ ਸਮਾਨ ਲੱਦ ਕੇ ਬੇੜਾ ਚੱਲਿਆ ਇਰਾਨ ਦਾ ਜੀ ਹੈ ਨਾ, ਉਹਦੇ ਬਾਰੇ ਕਾਫੀ ਚਰਚਾਵਾਂ ਵਿਸ਼ਵ ਭਰ ਤੁਰ ਪਈਆਂ ਕਿ ਲਓ ਜੀ ਪਤਾ ਨਹੀਂ ਕੀ ਚੀਨ ਨੇ ਦੇਤਾ ਤੇ ਕਿਤੇ ਲੜਾਈ ਹੋਰ ਵੱਡੀ ਨਾ ਹੋ ਜਾਵੇ ਹੈ ਨਾ। ਇੱਧਰ ਅਮਰੀਕਾ ਦੇ ਰਾਸ਼ਟਰਪਤੀ ਨੇ ਜਦੋਂ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਕੀਤੀ ਕਿ ਇਹ ਦੋਏ ਜੰਗਾਂ ਰੋਕਣ ਦੀ ਕਵਾਇਦ ਹੋ ਜਾਏਗੀ ਇਹਦੇ ਨਾਲ ਹੁਣ, ਸਹੀ ਕਿ ਇਹਨਾਂ ਦੋਵਾਂ ਆਗੂਆਂ ਚ ਆਪਸੀ ਜਿਹੜੀ ਕੜੱਤਣ ਸੀ ਉਹ, ਕਿਉਂਕਿ ਭਾਰਤ ਨੂੰ ਜਿਵੇਂ ਅਮਰੀਕਾ ਦਮ ਭਰਦਾ ਕਿ ਅਸੀਂ ਆਗਿਆ ਦਿੱਤੀ ਰੂਸ ਤੋਂ ਤੇਲ ਲੈਣ ਦੀ, ਇਹਦੇ ਵਿੱਚੋਂ ਵੀ ਕੋਈ ਸਾਰ ਨਿਕਲਦੇ ਨੇ ਕਿ ਹਾਂ ਨੇੜੇ ਜਾ ਰਹੇ ਅਮਰੀਕਾ ਤੇ ਰੂਸ ਹੈ ਨਾ। ਫਿਰ ਹੁਣ ਖੁਦ ਹੀ ਇਹ ਗੱਲ ਨਸਰ ਹੋਈ ਕਿ ਬਿਲਕੁਲ ਜੀ ਦੋਵਾਂ ਮੁਲਕਾਂ ਦੇ ਰਾਸ਼ਟਰਪਤੀਆਂ ਦੀ ਆਪਸ ਵਿੱਚ ਗੱਲ ਹੋਈ ਆ ਪੁਤਿਨ ਔਰ ਟਰੰਪ ਦੀ, ਤੇ ਉਹਦੇ ਵਿੱਚੋਂ ਯੁੱਧ ਮੁਕਾਉਣ ਦੇ ਲਈ ਰੂਸ ਰੋਲ ਨਿਭਾ ਸਕਦਾ। ਕਿ ਰੂਸ ਤੇ ਯੂਕਰੇਨ ਦੀ ਜੰਗ ਵੀ ਅਸੀਂ ਬੰਦ ਹੁੰਦੀ ਦੇਖਾਂਗੇ ਹੁਣ, ਸਹੀ, ਜਿਹੜੀ ਠੰਡੀ ਕੋਲਡ ਵਾਰ ਮੰਗ ਚੱਲੀ ਜਾਂਦੀ ਹੈ, ਤੇ ਉਹਦੇ ਨਾਲ ਹੀ ਇਰਾਨ ਇਜ਼ਰਾਈਲ ਵਾਲਾ ਮਸਲਾ, ਕਿਉਂਕਿ ਇਜ਼ਰਾਈਲ ਨੇ ਆਪਣੇ ਬਹੀ ਖਾਤੇ ਜਦੋਂ ਫਰੋਲੇ ਨੇ ਤਾਂ ਉਹਨੂੰ ਦੇਖਣ ਲੱਗ ਗਿਆ ਕਿ ਅਸੀਂ ਤਾਂ ਗਏ। ਦੇਖੋ ਜਦੋਂ ਜਿਹਦੇ ਤੇ ਹਮਲਾ ਹੁੰਦਾ ਉਹ ਤਾਂ ਕਹਿੰਦਾ ਅਸੀਂ ਉੱਜੜ ਤਾਂ ਗਏ ਹੋ ਹੁਣ, ਸਹੀ ਗੱਲ, ਉਹਦੇ ਕੋਲ ਪੱਲੇ ਕੀ ਰਹਿ ਗਿਆ, ਤੇ ਹੁਣ ਚਲੋ ਫਿਰ ਜਿੱਦ ਤੱਕ ਚੱਲਣਾ ਹੋਰ। ਤੇ ਪਰ ਜਿਹਨੂੰ ਇਹ ਲੱਗਦਾ ਕਿ ਮੈਂ ਆਪਣੀ ਤਾਕਤ ਦੀ ਧੌਂਸ ਤੇ ਦਬਾ ਲੂੰਗਾ, ਹੁਣ ਹਿਸਾਬ ਕਿਤਾਬ ਤਾਂ ਅਮਰੀਕਾ ਨੂੰ ਵੀ ਲਾਉਣਾ ਪੈਣਾ ਕਿ ਝਾਤ ਮਾਰ ਕੇ ਦੇਖੋ ਜਦੋਂ ਦੂਸਰਾ ਵਿਸ਼ਵ ਯੁੱਧ ਸੀਗਾ, ਜਿਨ੍ਹਾਂ ਨੇ ਲੜਿਆ, ਜਿਹੜੇ ਕਹਿੰਦੇ ਸੀ ਹਾਂ ਸਾਡੇ ਕਹਿੰਦੇ ਸੂਰਜ ਚੜ੍ਹਦਾ, ਸਾਡੇ ਕਹਿੰਦੇ ਸੂਰਜ ਛਿਪਦਾ, ਉਹਨਾਂ ਦੀ ਹਾਲਤ, ਉਹਨਾਂ ਮੁਲਕਾਂ ਦੀ ਆਰਥਿਕ ਸਥਿਤੀ ਕਿਹੋ ਜਿਹੀ ਹੋ ਗਈ, ਕਿਹੜੀ ਲਾਈਨ 'ਚ ਖੜੇ ਨੇ ਅੱਜ। ਸਹੀ ਸਹੀ। ਤੋ ਇਸ ਲਈ ਇਹ ਕਹਿਣਾ ਕਿ ਹਾਂ ਅਸੀਂ ਵੱਡੀ ਤਾਕਤ ਹੈ ਸਾਡੇ ਤੇ ਕੋਈ ਅਸਰ ਨਹੀਂ ਪੈਣਾ, ਇੱਕ ਦਿਨ ਦਾ ਯੁੱਧ ਜਿਸ ਭਾਅ ਪੈ ਰਿਹਾ, ਇੱਕ ਘੰਟਿਆਂ ਦਾ ਯੁੱਧ ਜਿਸ ਭਾਅ ਪੈ ਰਿਹਾ, ਤੇ ਉਹਦਾ ਅਸਰ ਤਾਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਤੇ ਸਦੀਆਂ ਤੱਕ ਰਹਿਣਾ ਜਨਾਬ। ਸਹੀ ਹੈ। ਤੋ ਇਸ ਲਈ ਇਹਦਾ ਅਸਰ ਅਮਰੀਕਾ ਤੇ ਵੀ ਪੈਣਾ, ਇਜ਼ਰਾਈਲ ਤੇ ਵੀ ਪੈਣਾ, ਈਰਾਨ ਤੇ ਵੀ ਪੈਣਾ। ਉਹ ਪੈਣਾ ਸਿੱਧੇ ਰੂਪ 'ਚ, ਜਾਨੀ ਮਾਲੀ ਨੁਕਸਾਨ ਦੇ ਰੂਪ 'ਚ ਪੈ ਰਿਹਾ, ਆਰਥਿਕ ਰੂਪ 'ਚ ਪੈ ਰਿਹਾ, ਬੰਬਾਰੀ ਤੇ ਹੋਰ ਨੁਕਸਾਨ ਦੇ ਰੂਪ 'ਚ ਪੈ ਰਿਹਾ, ਪਰ ਉਹਦਾ ਅਸਰ ਤਾਂ ਤੁਸੀਂ ਅਸੀਂ ਜਿਹੜੇ ਮੁਲਕਾਂ ਦੇ ਉੱਤੇ ਕੋਈ ਉਹ ਨਹੀਂਗਾ ਬੰਬਾਰੀ ਦਾ ਹੈ ਨਾ, ਗੋਲਾ ਬਾਰੂਦ ਦਾ, ਉਹਨਾਂ ਤੇ ਵੀ ਆਪਾਂ ਕਹਿ ਰਹੇ ਹਾਂ। ਆਪਾਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਤੇ ਹੁਣ ਤਾਂ ਸਿੱਧੇ ਰੂਪ 'ਚ ਦਿਖਣ ਲੱਗ ਪਿਆ। ਸਹੀ ਹੈ। ਸੋ ਇਸ ਲਈ ਕੀ ਕੁਝ ਅਜਿਹੇ ਮੁਲਕ ਸਾਹਮਣੇ ਆ ਰਹੇ ਨੇ ਜਿਹੜੇ ਬੈਕਡੋਰ ਅਮਰੀਕਾ ਨੂੰ ਹੁਣ ਸਮਝਾ ਰਹੇ ਨੇ ਕਿ ਰੁਕ ਜਾ, ਜਾਂ ਕਈਆਂ ਨੇ ਜਿਵੇਂ ਸਾਹਮਣੇ ਆ ਕੇ ਚੈਲੰਜ ਕਰਨ ਵਾਲੀ ਪ੍ਰਕਿਰਿਆ ਅਪਣਾਈ ਹੈ ਕਿ ਰੂਸ ਤੇ ਚੀਨ ਹੁਣ ਖੁੱਲ ਕੇ ਈਰਾਨ ਦੀ ਪਿੱਠ ਤੇ ਆ ਗਏ ਨੇ, ਇਸ ਲਈ ਫਿਰ ਰਾਬਤੇਦਾਰਾ ਖੁੱਲਿਆ। ਕਈ ਪਹਿਲੋਂ ਨੇ। ਅਜਿਹੀ ਸਥਿਤੀ ਦੇ ਵਿੱਚ ਜੋ ਕੁਝ ਬਾਹਰ ਆ ਰਿਹਾ ਕੱਲਾ ਉਹੀ ਸੱਚ ਨਹੀਂ ਹੁੰਦਾ। ਸਹੀ ਗੱਲ। ਜੋ ਖਬਰ ਰੂਪ 'ਚ ਨਸ਼ਰ ਕੀਤਾ ਜਾ ਰਿਹਾ ਕੱਲੀ ਉਹੀ ਜਾਣਕਾਰੀ ਨਹੀਂ ਹੁੰਦੀ। ਬਹੁਤ ਕੁਝ ਇੱਕ ਅਜਿਹੇ ਲੇਅਰ ਦੇ ਰੂਪ 'ਚ ਚੱਲ ਰਿਹਾ ਹੁੰਦਾ ਜਿਹੜਾ ਦਿਖਦਾ ਨਹੀਂਗਾ। ਸਮੁੰਦਰ ਦੀ ਉੱਪਰ ਵਾਲੀ ਲੇਅਰ ਸਾਨੂੰ ਦੜ-ਦੜ ਕਰਦੀ ਪਾਣੀ ਵਹਿੰਦਾ ਦਿਖਦਾ, ਥੱਲੇ ਉਹਦੀਆਂ ਕਿੰਨੀਆਂ ਤਹਿਾਂ ਨੇ ਇਹ ਅਸੀਂ ਵਿੱਚ ਬੜੇ ਬਿਨਾਂ ਮਹਿਸੂਸ ਨਹੀਂ ਕਰ ਸਕਦੇ। ਸੋ ਇਸ ਲਈ ਇਹਦੇ ਵਿੱਚ ਬਹੁਤ ਲੇਅਰਾਂ ਨੇ ਜੀ, ਤੇ ਉਹ ਲੇਅਰਾਂ ਹੁਣ ਕੰਮ ਕਰਨ ਲੱਗੀਆਂ ਨੇ, ਹਿਲਜੁਲ ਪੈਦਾ ਹੋ ਗਈ ਉਹਨਾਂ ਉਹਦੇ ਵਿੱਚ ਵੀ। ਸੋ ਇਸ ਲਈ ਉਮੀਦ ਕੀਤੀ ਜਾ ਸਕਦੀ ਹੈ ਕਿ ਅੱਜ ਨਹੀਂ ਤਾਂ ਆਉਂਦੇ ਇਸ ਹਫ਼ਤੇ ਦੇ ਦਰਮਿਆਨੀ, ਹਫ਼ਤਾ ਵੀ ਬਹੁਤ ਭਾਰੀ ਪਏਗਾ ਜੇ ਹਫ਼ਤਾ ਹੋ ਜਾਵੇਗਾ। ਸਹੀ। ਇਸ ਲਈ ਪ੍ਰਮਾਤਮਾ ਕਰੇ ਸਮੱਤ ਮਿਲੇ ਇਹਨਾਂ ਲੀਡਰਾਂ ਨੂੰ ਜਿਹੜੀ ਹਉਮੈ ਦੀ ਲੜਾਈ ਜਾਂ ਐਪਸਟੀਅਨ ਫਾਈਲਾਂ ਚੋਂ ਆਪਣੇ ਆਪ ਨੂੰ ਬਚਾਉਣ ਦੇ ਲਈ, ਪਤਾ ਨਹੀਂ ਕਾਹਦੇ ਲਈ, ਸਿਆਦੇ ਲਈ ਵੀ ਲੜ ਰਹੇ ਨੇ। ਰੱਬ ਸਮੱਤ ਬਖਸ਼ੇ, ਲੜਾਈ ਜਿੰਨੀ ਛੇਤੀ ਰੁਕੇ ਉਨੀ ਲੁਕਾਈ ਦੀ ਭਲਾਈ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਸ਼ਰਮਨ ਜੀ ਆਪਾਂ ਪੰਜਾਬ ਦੀ ਪੋਲਿਟਿਕਸ ਦੇ ਬਾਰੇ। ਕਹਿੰਦੇ ਖਹਿਰਾ ਦੇ ਖਿਲਾਫ ਤਾਂ ਨਿੰਦਾ ਮਤਾ ਇਹਨਾਂ ਨੇ ਲੈ ਆਂਦਾ ਵਿਧਾਨ ਸਭਾ ਦੇ ਵਿੱਚ, ਪਰ ਮਾਨ ਸਾਹਿਬ ਜਿਹੜੇ ਤਰਾਨਾਂ ਦਾ ਜ਼ਿਕਰ ਕਰ ਰਹੇ ਸੀ, ਜਿਹੜੀਆਂ ਗੱਲਾਂ ਸੁਣਾ ਰਹੇ ਸੀ, ਜਿਹਦਾ ਤੁਸੀਂ ਕੱਲ ਵੀ ਜ਼ਿਕਰ ਕੀਤਾ ਸੀਗਾ ਵੀ ਸ਼ੋਭਦੀਆਂ ਨਹੀਂ ਇਹ ਗੱਲਾਂ ਇਸ ਤਰ੍ਹਾਂ ਕਰਨੀਆਂ ਬੀਬੀਆਂ ਦੇ ਇਕੱਠ ਦੇ ਵਿੱਚ, ਜਾਂ ਇਸ ਤਰ੍ਹਾਂ ਦੇ ਅਹੁਦੇ ਤੇ ਉੱਤੇ ਆ ਕੇ, ਜਾਂ ਇਸ ਤਰ੍ਹਾਂ ਦੇ ਉਮਰ ਦੇ ਤਕਾਜ਼ੇ ਦੇ ਵਿੱਚ ਆ ਕੇ, ਉਹਨਾਂ ਦੇ ਖਿਲਾਫ ਕਦੋਂ? ਬਿਲਕੁਲ ਜੀ, ਕੱਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਫੀ ਮਾਹੌਲ ਤਣਾਅਜਨਕ ਹੋ ਗਿਆ। ਠੀਕ ਹੈ ਜੀ। ਵਿਰੋਧੀ ਧਿਰ ਤੇ ਸੱਤਾਧਾਰੀ ਧਿਰ ਕਾਫੀ ਆਮੋ ਸਾਹਮਣੇ ਆ ਗਈ। ਸੱਤਾਧਾਰੀ ਧਿਰ ਦੀਆਂ ਬੀਬੀਆਂ ਤਾਂ ਮਤਲਬ ਲੋਹਾ ਲਾਖਾ ਹੋ ਕੇ ਪੈ ਗਈਆਂ ਵਿਰੋਧੀ ਧਿਰ ਨੂੰ ਕਿ ਆਹ ਤੁਹਾਡਾ ਲੀਡਰ ਕੀ ਕਹੀ ਜਾਂਦਾ ਹੈ, ਉਹ ਅਪਮਾਨ ਕੀਤਾ ਉਹਨੇ ਬੀਬੀਆਂ ਦਾ। ਉਹ ਕਹਿੰਦੇ ਇਕੱਲੀ ਬੀਬੀਆਂ ਦਾ ਨਹੀਂ, ਦਲਿਤ ਬੀਬੀਆਂ ਦਾ ਅਪਮਾਨ ਕੀਤਾ। ਅਸਲ 'ਚ ਉਹ ਸੁਖਪਾਲ ਖਹਿਰਾ ਵੀ ਮੈਂ ਨਾ ਮੰਨਣ ਵਾਲੀ ਨੀਤੀ ਤੇ ਚੱਲਦਾ, ਤੇ ਉਹ ਇਕੱਲਾ ਹੀ ਆਪਣੇ ਤਰੀਕੇ ਨਾਲ ਆਪਣੇ ਆਪ ਨੂੰ, ਕਿਉਂਕਿ ਉਹਨੂੰ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਇੱਕ ਕਿੜ ਵੀ ਸਾਫ਼ ਝਲਕਦੀ ਹੈ ਸੱਤਾਧਾਰੀ ਧਿਰ ਦੀ ਕਿ ਹਾਂ ਕਿਸੇ ਸਮੇਂ ਸਾਡੇ ਕੰਨੀ ਸੀ, ਹੈ ਨਾ, ਸਾਡੇ ਨਾਲ ਰਿਹਾ ਤੇ ਹੁਣ ਸਾਨੂੰ ਘੇਰਦਾ ਹੈ, ਜਾਂ ਮਤਲਬ ਜਿਸ ਤਰੀਕੇ ਕਰਨਾ ਰਾਜਨੀਤਿਕ ਉਹ ਹਮਲੇ ਕਰਦਾ ਹੈ ਨਾ, ਉਹਨਾਂ ਦੇ ਕਈ ਪਹਿਲੂਆਂ ਦੇ ਜਵਾਬ ਨਹੀਂ ਹੁੰਦੇ ਸੱਤਾਧਾਰੀ ਧਿਰ ਕੋਲ, ਇਸ ਲਈ ਉਹ ਮੌਕਾ ਤਲਾਸ਼ਦੇ ਰਹਿੰਦੇ। ਤੇ ਦੂਜਾ, ਜਦੋਂ ਤੁਹਾਡੇ ਕੋਲ ਸਿਰਫ ਵੋਟਾਂ ਤੋਂ ਬਿਨਾਂ, ਪ੍ਰਚਾਰਨਾਂ ਤੋਂ ਬਿਨਾਂ, ਚੁਟਕਲਿਆਂ ਤੋਂ ਬਿਨਾਂ ਕੁਝ ਕਹਿਣ ਨੂੰ ਨਾ ਹੋਵੇ, ਫਿਰ ਤੁਸੀਂ
ਹਰ ਮੁੱਦੇ ਨੂੰ ਵੱਡਾ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ। ਹੂੰ ਇਹਦਾ ਮਤਲਬ ਇਹ ਨਹੀਂਗਾ ਕਿ ਸੁਖਪਾਲ ਖਹਿਰਾ ਨੇ ਕੋਈ ਗਲਤ ਗੱਲ ਨਹੀਂ ਕੀਤੀ। ਮੈਂ ਕਹਿੰਦਾ ਉਹ ਨਹੀਂ ਕਹਿਣਾ ਬਣਦਾ ਜੋ ਕਿਹਾ। ਸਵਾਲ ਦਲਿਤ ਬੀਬੀਆਂ ਜਾਂ ਜਨਰਲ ਬੀਬੀਆਂ ਦੇ ਨਹੀਂ, ਓਵਰਆਲ ਔਰਤ ਸਮਾਜ ਦੇ ਗੱਲ ਹੈ ਇਹ, ਕਿ ਤੁਸੀਂ ਔਰਤਾਂ ਪ੍ਰਤੀ ਕਿਹੋ ਜਿਹੀ ਭਾਵਨਾ ਰੱਖਦੇ ਹੋ। ਜੀ ਜੀ। ਉਹ ਜਿਹੜਾ ਇਹ ਲਿਖਣਾ ਕਿ ਜੀ 1000 ਰੁਪਈਆ ਲੈ ਕੇ ਕਿਹੜਾ ਫਿਰ ਗਿੱਧਾ ਪਾ ਕੇ ਸੂਰਮੇ ਜੰਮਣਗੀਆਂ ਜੀ, ਉਹ ਤੁਹਾਨੂੰ 1000 ਰੁਪਈਏ ਨੂੰ ਲੈ ਕੇ ਸਰਕਾਰ ਦੀ ਨੀਤੀ ਤੇ ਕੋਈ ਇਤਰਾਜ਼ ਹੈ ਤਾਂ ਉਂਗਲ ਚੱਕੋ। ਸਹੀ ਗੱਲ ਹੈ, ਬਿਲਕੁਲ। ਸਰਕਾਰ ਦੀ ਆਰਥਿਕ ਸਥਿਤੀ ਲੋਕਾਂ ਮੂਹਰੇ ਉਜਾਗਰ ਕਰੋ। ਉਹ 1000 ਰੁਪਈਆ ਦੇ ਪਾਉਣਗੇ ਜਾਂ ਨਹੀਂ ਦੇ ਪਾਉਣਗੇ, ਤੁਸੀਂ ਇਹਦੇ ਤੇ ਗੱਲ ਕਰੋ। ਸਹੀ ਹੈ, ਬਿਲਕੁਲ। 1000 ਰੁਪਈਆ ਦੇਣ ਦੀ ਮਨਸ਼ਾ ਕੀ ਹੈ, ਤੁਸੀਂ ਇਹਨੂੰ ਉਜਾਗਰ ਕਰ ਲਓ। ਕੱਲ ਮੁੱਖ ਮੰਤਰੀ ਨੇ ਉਜਾਗਰ ਕਰਤੀ। ਉਹ ਬਸ ਇਧਰੋਂ ਤੁਹਾਨੂੰ 1000 ਰੁਪਈਆ ਫੜਾਉਣਗੇ, ਤੁਸੀਂ ਇਧਰੋਂ ਇਹਨੂੰ ਪਵਨ ਟੀਨੂ ਨੂੰ ਵੋਟਾਂ ਪਾ ਦਿਓ। ਤੁਸੀਂ ਇਹ ਕੀ ਕਰ ਰਹੇ ਹੋ ਜੀ? ਸਹੀ ਗੱਲ। ਇਸੇ ਪ੍ਰੋਗਰਾਮ 'ਚ ਮੈਂ ਪਹਿਲੇ ਦਿਨ ਕਿਹਾ ਸੀ ਕਿ ਜਦੋਂ ਕੇਜਰੀਵਾਲ ਨੇ ਇੱਥੇ ਕਿਹਾ ਨਾ ਬਿਜਲੀ ਮੁਫਤ ਦੇਵਾਂਗੇ ਹਰ ਘਰ ਨੂੰ, ਮੈਂ ਕਿਹਾ ਸੀਗਾ ਕਿ ਤੁਸੀਂ ਸਾਡੇ ਹੀ ਖਜ਼ਾਨੇ ਨਾਲ ਸਾਡੀਆਂ ਵੋਟਾਂ ਖਰੀਦਣ ਆਏ ਹੋ। ਸਹੀ ਗੱਲ। ਸਰਕਾਰੀ ਪੈਸੇ ਨਾਲ ਵੋਟਾਂ ਖਰੀਦਣ ਆਏ ਹੋ। ਜੀ ਜੀ, ਸਹੀ ਹੈ। ਤੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਰੈਲੀ 'ਚ ਕਹਿੰਦਾ ਹੁੰਦਾ ਸੀ ਉਹ ਆਉਣਗੇ ਪੈਸੇ ਦੇਣ, ਪੈਸੇ ਉਹਨਾਂ ਤੋਂ ਲੈ ਲਿਓ, ਵੋਟ ਸਾਨੂੰ ਬਸ ਐਂ ਕਰਿਓ, ਐਂ ਪਾ ਲਿਓ ਤੇ ਬਸ ਐਂ ਜਾ ਕੇ ਵੋਟ ਲਾਇਆ। ਜੀ ਜੀ ਜੀ। ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਦੇ ਰਹੇ ਹਾਂ ਪੈਸੇ, ਲੈ ਲਓ, ਪਰ ਪੈਸੇ ਤੁਸੀਂ ਆਪਣੇ ਘਰੋਂ ਲਿਆ ਰਹੇ। ਸਹੀ ਹੈ। ਤੇ ਜਾਂ ਤਾਂ ਦੱਸ ਦਿਓ ਲੋਕਾਂ ਨੂੰ ਕਿ ਭਾਈ ਤੁਸੀਂ ਵੀ ਟੈਚੀ ਤੋਲ ਕੇ ਲੈਂਦੇ ਹੋ, ਤੇ ਜਾਂ ਫਿਰ ਇਹ ਦੱਸੋ ਕਿ ਸਰਕਾਰੀ ਪੈਸੇ ਨਾਲ ਤੁਸੀਂ ਕਿਵੇਂ ਵੋਟਾਂ ਖਰੀਦੋ। ਇਹ ਗੱਲ ਇੱਕ ਮੁੱਖ ਮੰਤਰੀ ਸਰਕਾਰੀ ਸਮਾਗਮ 'ਚ ਕਹੇ ਕਿ ਅਸੀਂ ਤੁਹਾਨੂੰ ਇਧਰੋਂ ਪੈਸੇ ਦੇਵਾਂਗੇ, ਤੁਸੀਂ ਇਧਰੋਂ ਇਹਨੂੰ ਵੋਟ ਪਾ ਦਿਓ, ਇਹਨੂੰ ਵੋਟ ਖਰੀਦਣਾ ਨਹੀਂ ਕਹਿੰਦੇ ਜੀ, ਹੋਰ ਕੀ ਕਹਿੰਦੇ ਨੇ? ਸਹੀ ਹੈ। ਹੁਣ ਚੋਣ ਕਮਿਸ਼ਨ ਲੈ ਲਵੇ ਐਕਸ਼ਨ, ਹੁਣ ਦਿਖਦਾ ਨਹੀਂ ਜੀ। ਪਰ ਮਾਮਲਾ ਇਹੀ ਨਹੀਂਗਾ। ਮਾਮਲਾ ਸੁਖਪਾਲ ਖਹਿਰਾ ਵੱਲੋਂ ਬੀਬੀਆਂ ਦੇ ਹਵਾਲੇ ਨਾਲ ਕਿ ਜੀ ਗਿੱਧਾ ਪਾਉਂਦੀਆਂ। ਮੈਂ ਕਹਿੰਦਾ ਗਿੱਧਾ ਪਵਾਇਆ ਹੋਵੇ ਸਰਕਾਰ ਨੇ। ਸਹੀ ਹੈ ਬਈ, ਜਦੋਂ ਤੁਸੀਂ ਰੈਲੀਆਂ ਧਰਨੇ ਮੁਜ਼ਾਹਰੇ ਕਰਦੇ ਹੋ, ਤੁਸੀਂ ਵੀ ਤਾਂ ਆਪਣੀ ਸਮਰਥਕ ਲੱਭ ਕੇ ਲਿਆਉਂਦੇ ਹੋ। ਪੰਜਾਬ ਥੋੜਾ ਸਾਰਾ ਉੱਠ ਕੇ ਤੁਹਾਡੇ ਨਾਲ ਆ ਜਾਂਦਾ। ਜੀ ਬਿਲਕੁਲ। ਤੁਸੀਂ ਵੀ ਪੰਜਾਬ ਨੂੰ ਹੱਕ ਥੋੜਾ ਮਾਰਦੇ ਹੋ, ਆਪਣੇ ਕੈਡਰ ਨੂੰ ਹੱਕ ਮਾਰਦੇ ਹੋ। ਫਿਰ ਅਗਲੇ ਨੇ ਆਪਣੇ ਕੈਡਰ ਵਾਲੀਆਂ ਬੀਬੀਆਂ ਦਾ ਗਿੱਧਾ ਪਵਾ ਲਿਆ। ਅਗਲੇ ਨਰੇਟਿਵ ਸਿਰਜਣ 'ਚ ਮਾਹਰ ਨੇ। ਤੁਸੀਂ ਉਹਨਾਂ ਦੀ ਉਸ ਮਹਾਰਤਾ ਦੇ ਉੱਤੇ ਕੋਈ ਤੰਜ ਕਰ ਸਕਦੇ ਹੋ, ਕੱਸੋ। ਤੁਸੀਂ ਉਹਨਾਂ ਦੀ ਆਰਥਿਕ ਸਥਿਤੀ ਤੇ ਘੇਰਾਬੰਦੀ ਕਰ ਸਕਦੇ ਹੋ, ਕਰੋ। ਸਰਕਾਰ ਦੀ ਨੀਅਤ ਨੀਤੀ ਨੂੰ ਘੇਰ ਸਕਦੇ ਹੋ, ਘੇਰੋ। ਪਰ ਬੀਬੀਆਂ ਨੂੰ ਟਾਰਗੇਟ ਕਰਕੇ ਕਿਹਾ ਤੇ ਫਿਰ ਆਪ ਘਿਰ ਗਏ। ਹਾਂ, ਪਰ ਇਹ ਸਿਆਸੀ ਪਹਿਲੂ ਸੀ। ਇਹਨੂੰ ਵਿਧਾਨ ਸਭਾ ਦੇ ਬਾਹਰ ਨਜਿੱਠਣਾ ਚਾਹੀਦਾ ਸੀ। ਆਮ ਆਦਮੀ ਪਾਰਟੀ ਦੀ ਜੇ ਦਮ ਹੁੰਦਾ, ਸਮਝ ਹੁੰਦੀ। ਤੁਸੀਂ ਲੋਕਾਂ ਦਾ ਉਹ ਸਮਾਂ ਜਿਹੜਾ ਵਿਧਾਨ ਸਭਾ ਦੇ ਲਈ ਰੱਖਿਆ ਸੀ, ਉਹ ਕਿਉਂ ਬਰਬਾਦ ਕੀਤਾ? ਜੀ ਸਹੀ ਹੈ। ਸਵਾਲ ਤਾਂ ਇਹ। ਪ੍ਰਵੀਨ ਜੀ, ਜਦੋਂ ਤੁਸੀਂ ਸੈਸ਼ਨ ਰੱਖਦੇ ਹੋ ਇੱਕ ਤਾਂ ਪਹਿਲਾਂ ਹੀ ਛੋਟੇ ਰੱਖਦੇ ਹੋ। ਇੱਕ ਵਜੇ ਦਿਖਾਉਣ ਨੂੰ 6 ਤੋਂ 16 ਲਓ ਜੀ, ਹੈ ਨਾ, 10 ਦਿਨਾਂ ਦਾ। ਅਸਲ 'ਚ ਸਹੀ ਮੈਨੇ 6 ਦਿਨਾਂ ਦਾ ਹੀ ਹੈ। ਜੇ ਰਾਜਪਾਲ ਦੇ ਭਾਸ਼ਣ ਵਾਲੇ ਦਿਨ ਵੀ ਜੋੜ ਲਓ, ਸ਼ਰਧਾਂਜਲੀ ਵਾਲੇ ਦਿਨ, ਤਾਂ ਵੀ 7 ਦਿਨ ਦਾ ਹੀ ਬਣਦਾ। ਕੰਮ ਵਾਲੇ ਤਾਂ 6 ਦਿਨ ਨੇ। ਜੀ ਸਹੀ ਹੈ। 6 ਦਿਨਾਂ ਦੇ ਵਿੱਚ ਤੁਸੀਂ ਤੈਅ ਕੀਤਾ ਹੁੰਦਾ ਕਿ ਇਸ ਦਿਨ ਰਾਜਪਾਲ ਦਾ ਭਾਸ਼ਣ ਹੈ ਜੀ, ਇੰਨੇ ਵਜੇ ਬਜਟ ਹੈ ਜੀ, ਇੰਨੇ ਵਜੇ ਧੰਨਵਾਦੀ ਮਤਾ ਹੈ ਜੀ, ਰਾਜਪਾਲ ਦੇ ਭਾਸ਼ਣ ਤੇ ਬਜਟ ਤੇ ਬਹਿਸ ਹੈ ਜੀ, ਇਹ ਟ੍ਰੇਡ ਡੀਲ ਤੇ ਗੱਲ ਕਰਾਂਗੇ ਜੀ, ਇਹਦੇ ਤੇ ਗੱਲ ਕਰਾਂਗੇ ਜੀ, ਆਹ ਪ੍ਰਸ਼ਨ ਕਾਲ ਹੋਊਗਾ, ਜ਼ੀਰੋ ਕਰੂਗਾ, ਸਾਰਾ ਕੁਝ ਸ਼ਡਿਊਲ ਤੈਅ ਹੁੰਦਾ। ਸਹੀ ਹੈ। ਤੁਸੀਂ ਅੱਧਾ ਦਿਨ ਇਸ ਮਸਲੇ ਤੇ ਕਿਵੇਂ ਲਾਇਆ ਜੀ? ਇੱਕ ਪਾਸੇ ਮਹਿਲਾ ਕਮਿਸ਼ਨ ਤਲਬ ਕਰ ਰਹੀ ਆ ਸੁਖਪਾਲ ਖਹਿਰਾ ਨੂੰ, ਹਾਂਜੀ, ਦੂਏ ਪਾਸੇ ਤੁਸੀਂ ਨਿੰਦਾ ਮਤਾ ਲੈ ਆ ਰਹੇ ਹੋ। 30 ਪਾਸੇ ਕਹਿੰਦੇ ਸੁਖਪਾਲ ਖਹਿਰਾ ਤੋਂ ਸਪਸ਼ਟੀਕਰਨ ਚਾਹੀਦਾ ਨਹੀਂ, ਵਿਰੋਧੀ ਧਿਰ ਦਾ ਲੀਡਰ ਕਹਿੰਦਾ ਮੈਂ ਮਾਫੀ ਮੰਗ ਲੈਣਾ, ਹੈ ਨਾ। ਸਹੀ ਹੈ। ਹੁਣ ਇਹ ਸਾਰਾ ਕੀ ਤੁਸੀਂ ਆਪਣੀਆਂ ਕਮਜ਼ੋਰੀਆਂ, ਆਪਣਾ ਘਰਾਓ ਹੁੰਦਾ ਦੇਖ ਕੇ ਤੁਸੀਂ ਇਹ ਮੋੜ ਕੱਟਿਆ, ਜਾਂ ਸੱਚਮੁੱਚ ਔਰਤ ਦੇ ਸਨਮਾਨ ਦਾ ਇੰਨਾ ਫਿਕਰ ਆ ਸੱਤਾਧਾਰੀ ਧਿਰ ਨੂੰ ਜੀ, ਇੰਨਾ ਹੀ ਫਿਕਰ ਆ? ਫਿਰ ਸੁਖਪਾਲ ਖਹਿਰਾ ਦੇ ਖਿਲਾਫ ਆਏ ਨਿੰਦਾ ਮਤਾ ਦੇ ਬਰਾਬਰ ਇਹੀ ਆਮ ਆਦਮੀ ਪਾਰਟੀ ਦੀ ਸੱਤਾ 'ਚ ਵਿਧਾਨ ਸਭਾ 'ਚ ਬੈਠੀਆਂ ਬੀਬੀਆਂ ਨੇ ਮਤਾ ਕਿਉਂ ਨਹੀਂ ਲੈਂਦਾ ਕਿ ਸਾਡੇ ਮੁੱਖ ਮੰਤਰੀ ਨੇ ਸਾਡੀਆਂ ਧੀਆਂ ਭੈਣਾਂ ਦਾ ਅਪਮਾਨ ਕੀਤਾ? ਉਹ ਨਹੀਂ, ਬਿਲਕੁਲ। ਉਹ ਕਿਸੇ ਦੀ ਧੀ, ਕਿਸੇ ਦੀ ਭੈਣ, ਕਿਸੇ ਦੀ ਮਾਂ ਹੈ, ਤੇ ਉਸ ਬੱਚੀ ਬਾਰੇ, ਉਸ ਕੁੜੀ ਬਾਰੇ ਉਸ ਸਮੇਂ ਜੋ ਇਹ ਕਿਹਾ ਕਿ ਹੁਣ ਵੀ ਤੁਹਾਡੀ ਭਾਬੀ ਉਹ ਹੈ, ਬਸ ਇਹਦੇ ਅਰਥ ਦੱਸ ਦਿਓ ਮੈਨੂੰ ਕੀ ਨੇ। ਲੋਕ ਸੋਸ਼ਲ ਮੀਡੀਆ ਤੇ ਪੁੱਛੀ ਜਾਂਦੇ ਆ ਕਿ 2 ਵਿਆਹ ਕਰਾਏ ਆ ਤੇ ਅਜੇ ਵੀ ਸ਼ਰਮ ਨਹੀਂ ਆਉਂਦੀ। ਸਹੀ ਗੱਲ। ਦਿਓ ਜਵਾਬ ਫਿਰ ਉਹਨਾਂ ਨੂੰ ਵੀ, ਜਾਂ ਉਹਨਾਂ ਖਿਲਾਫ ਵੀ ਪਵਾ ਲਓ ਨਿੰਦਾ ਮਤਾ ਜੀ, ਆ ਮੁੱਖ ਮੰਤਰੀ ਦਾ ਅਪਮਾਨ ਕਰਤਾ ਉਹਨਾਂ ਨੇ। ਮਤਲਬ ਇੱਕ ਮੁੱਖ ਮੰਤਰੀ ਅਜਿਹੀ ਭਾਸ਼ਾ ਵਰਤੇ, ਉਸ ਸਮੇਂ ਦਾ ਕਿੱਸਾ ਸੁਣਾ ਕੇ ਅੱਜ ਵੀ ਉਸ ਨੂੰ, ਇਹਦਾ ਮਤਲਬ ਤੁਸੀਂ ਮਨ 'ਚ ਕੀ ਚੁੱਕੀ ਫਿਰਦੇ ਹੋ ਉਹਦੇ ਬਾਰੇ? ਸਹੀ ਗੱਲ ਹੈ, ਬਿਲਕੁਲ। ਉਹ ਕਹਿੰਦੇ ਕਿ ਸੰਤਾਂ ਨੇ ਕਿਹਾ ਵੀ ਕਿ ਮੱਠ ਦੇ ਵਿੱਚ ਜੇ ਰਹਿਣਾ ਤਾਂ ਔਰਤ ਦੇ ਨੇੜੇ ਨਹੀਂ ਜਾਣਾ, ਛੂਹਣਾ ਤਾਂ ਬਹੁਤ ਦੂਰ ਦੀ ਗੱਲ ਹੈ। ਤੇ 2 ਜਵਾਕ
ਚੇਲੇ ਭੇਜਤੇ ਕਿ ਜਾਓ ਵੀ ਲੱਕੜਾਂ ਜੰਗਲ ਚੋਂ ਚੁਗ ਲਿਆਓ। ਜਦੋਂ ਚੁਗ ਕੇ ਲੈ ਆਉਂਦਿਆਂ ਨੂੰ ਨਦੀ ਚੜ੍ਹਿਆ ਹੀ, ਹੈ ਨਾ, ਤੇ ਨਦੀ ਚੜ੍ਹੀ ਤੇ ਇੱਕ ਔਰਤ ਨਦੀ ਪਾਰ ਕਰਨ ਲਈ ਖੜੀ ਸੀ। ਇੱਕ ਨੌਜਵਾਨ ਨੇ ਇਹ ਬੀਬੀ ਚੱਕੀ ਤੇ ਘਨੇੜੇ ਬਿਠਾ ਕੇ ਨਦੀ ਪਾਰ ਕਰਾ ਕੇ ਲਾ ਕੇ ਆ ਗਿਆ। ਦੂਆ ਉਹਦੇ ਨਾਲ ਲੜੀ ਜਾਵੇ ਕਿ ਤੂੰ ਆਹ ਕੀ ਕੀਤਾ, ਮੈਂ ਤੇਰੀ ਸ਼ਿਕਾਇਤ ਲਾਉਂਗਾ। ਆਪਾਂ ਤਾਂ ਗੁਰੂ ਜੀ ਨੇ ਕਿਹਾ ਨੇੜੇ ਨਹੀਂ ਜਾਣਾ, ਤੂੰ ਤਾਂ ਹੱਥ ਨਹੀਂ ਲਾਉਣਾ, ਤੂੰ ਤਾਂ ਗੋਦੀ ਚੱਕ ਲਿਆ। ਤੇ ਉਹਨੇ ਆ ਕੇ ਆਪਣੇ ਮਤਲਬ ਡੇਰੇ ਦੇ ਮੁਖੀ ਨੂੰ, ਸੰਤ ਦੇ ਮੁਖੀ ਨੂੰ ਆ ਕੇ ਸ਼ਿਕਾਇਤ ਕਰਤੀ ਕਿ ਮਹਾਰਾਜ ਇਹਨੇ ਤਾਂ ਅੱਜ ਕੁੜੀ ਗੋਦੀ ਚੱਕ ਕੇ ਨਦੀ ਪਾਰ ਕਰਾਈ ਹੈ। ਠੀਕ ਹੈ, ਉਹਨੂੰ ਪੁੱਛਿਆ, ਉਹ ਕਹਿੰਦਾ ਜੀ ਮੁਸੀਬਤ ਚ ਫਸੀ ਤੇ ਮੈਂ ਤਾਂ ਚੱਕ ਕੇ ਲੰਘਾਤੀ ਜੀ, ਮੈਂ ਤਾਂ ਉੱਥੋਂ ਚੱਕੀ ਸੀ ਨਦੀ ਦੇ ਪਰਲੇ ਪਾਸੇ, ਉਰਲੇ ਪਾਸੇ ਲਾਤੀ, ਇਹ ਤਾਂ ਉੱਥੋਂ ਚੱਕ ਕੇ ਤੁਹਾਡੇ ਪੂਰੇ ਤੱਕ ਲੈ ਕੇ ਆ ਗਿਆ। ਹਲੇ ਵੀ ਚੱਕੀ ਫਿਰ ਇਹ ਤਾਂ ਮੁੱਖ ਮੰਤਰੀ ਦੀ ਮਾਨਸਿਕਤਾ ਕਿ ਉਸ ਸਮੇਂ ਤੁਹਾਡੇ ਦਿਮਾਗ 'ਚ ਕੁਝ ਹੈਗਾ ਸੀ ਜਿਹਾ, ਤਾਂ ਠੀਕ ਹੈ, ਤੁਸੀਂ ਤਾਂ ਹੁਣ ਤੱਕ ਚੱਕੀ ਫਿਰਦੇ ਹੋ, ਉਹਦਾ ਰਿਸ਼ਤਾ ਜੀ ਬਿਲਕੁਲ। ਇਹਦਾ ਭਾਵ ਕੀ ਹੈ? ਉੱਥੇ ਨਿੰਦਾ ਮਤਾ ਕਿਉਂ ਨਹੀਂ? ਕਿ ਉਹ ਔਰਤਾਂ ਦਾ ਅਪਮਾਨ ਨਹੀਂ? ਜਦੋਂ ਜਿਉਂਦ ਪਿੰਡ ਦੇ ਵਿੱਚ ਬਜ਼ੁਰਗ ਮਾਵਾਂ ਨੂੰ ਪੁਲਿਸ ਨੇ ਧੋਇਆ, ਕੁੱਟਿਆ, ਘੜੀਸਿਆ, ਜਦ ਔਰਤਾਂ ਦਾ ਅਪਮਾਨ ਨਹੀਂ? ਆਂਗਣਵਾੜੀਆਂ ਵਰਕਰਾਂ ਮਹਿਲਾ ਦਿਵਸ ਵਾਲੇ ਦਿਨ ਚੰਡੀਗੜ੍ਹ ਆਈਆਂ, ਹੈ ਨਾ, ਉਸ ਦਿਨ ਉਹਨਾਂ ਦੀਆਂ ਜਿਵੇਂ ਗੁੱਤਾਂ ਤੋਂ ਫੜ ਬਾਲਾਂ ਤੋਂ ਫੜ ਘੜੀਸਿਆ ਗਿਆ, ਹੈ, ਉਹਨਾਂ ਦੀਆਂ ਚੁੰਨੀਆਂ ਧੋਈਆਂ ਗਈਆਂ। ਆ ਕੱਚੀਆਂ ਅਧਿਆਪਕ ਕੁੜੀਆਂ ਜਾਂ ਨਰਸਾਂ ਵਿਚਾਰੀਆਂ ਡਾਕਟਰੀ ਬਣ ਲਈ, ਹੋਰ ਮੁਲਾਜ਼ਮ ਜਥੇਬੰਦੀਆਂ, ਉਹਨਾਂ ਬੀਬੀਆਂ ਜੋ ਤੁਹਾਡੀ ਪੁਲਿਸ ਤਸ਼ੱਦਦ ਢਾਉਂਦੀ ਆ, ਤਦ ਅਪਮਾਨ ਨਹੀਂ? ਆ ਪੰਜਾਬ ਯੂਨੀਵਰਸਿਟੀ ਜੋ ਕੁਝ ਵਿਦਿਆਰਥੀਆਂ ਨਾਲ ਹੋਇਆ ਤੁਹਾਨੂੰ ਦਿਖਿਆ ਨਹੀਂ, ਉਹਦੇ ਉਸ ਸਮੇਂ ਅਪਮਾਨ ਨਹੀਂ? ਜੀ ਸਹੀ ਹੈ, ਦੱਸ ਦਿਓ ਮੈਨੂੰ ਫਿਰ ਕਿ ਇਹ ਪੈਮਾਨੇ ਦਾ ਫਰਕ ਹੈ। ਬਿਲਕੁਲ, ਕਿ ਸਾਡੇ ਸਮਰਥਕਾਂ ਨੂੰ, ਸਾਡੇ ਬਾਰੇ ਨੂੰ ਕਿਹਾ ਜਾਊਗਾ ਉਹ ਔਰਤਾਂ ਹੋਰ ਨੇ ਤੇ ਉਹ ਔਰਤਾਂ ਹੋਰ ਨੇ। ਮੁੱਖ ਮੰਤਰੀ ਤਰਾਨੇ ਗਾਵੇ ਔਰਤਾਂ ਦੇ ਮਾਮਲੇ ਦੇ ਵਿੱਚ, ਉਹਨਾਂ ਦਾ ਮਜ਼ਾਕ ਉਡਾਵੇ ਤੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰੇ ਤੇ, ਹੈ ਨਾ, ਉਹਨਾਂ ਨੂੰ ਵਿਚਾਰੀਆਂ ਬਣਾ ਕੇ ਪੇਸ਼ ਕਰ ਦੇਵੇ, ਇਹੋ ਜਿਹਾ ਕੁਛ ਉਹਨਾਂ ਬਾਰੇ ਬੋਲ ਕੇ, ਉਸ ਸਮੇਂ ਨਹੀਂ ਤਾਂ ਉਹਨੂੰ ਨਿੰਦਾ ਮਤਾ ਆਉਂਦਾ। ਜੀ ਸਹੀ, ਕੋਈ ਦੋਹਰਾ ਚਰਿੱਤਰ ਆ ਜਨਾਬ ਸਰਕਾਰ ਦਾ। ਬਿਲਕੁਲ, ਇਹ ਸਭ ਦਾ ਹੀ ਆ। ਸੋ ਦੇਖਿਆ ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਅਮਰੀਕੀ ਟ੍ਰੇਡ ਡੀਲ ਦੀ, ਕਹਿੰਦੇ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਜੀ, ਉਹ ਕੰਮ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ। ਪ੍ਰਵੀਨ ਜੀ, ਵੈਸੇ ਤਾਂ ਜੰਗ ਸਾਰੇ ਮਸਲਿਆਂ ਨੂੰ ਖਾ ਗਈ ਸੀ। ਨਰੇਗਾ ਵਾਲਾ ਮਸਲਾ ਸੀ, ਕੋਈ ਗੱਲ ਨਹੀਂ ਹੁਣ। ਆ ਵੋਟ ਸਦਾਈ, ਵੋਟ ਕਟਾਈ, ਉਹ ਸਾਰਾ ਮੁੱਦਾ ਸੀ, ਰੁੜ ਗਿਆ ਵਿੱਚੇ। ਸਹੀ ਹੈ, ਬਿਲਕੁਲ। ਫਿਰ ਉਹ ਕਿਤਾਬ ਵਾਲਾ ਮਾਮਲਾ ਸੀਗਾ ਸਾਬਕਾ ਫੌਜ ਮੁਖੀ ਦਾ, ਹੈ ਨਾ, ਬਾਰਡਰ ਤੇ ਜੰਗ ਵਾਲੇ ਮਸਲੇ ਦੇ ਉੱਤੇ, ਉਹ ਸਾਰਾ ਰੁੜ ਗਿਆ। ਤੇ ਡੀਲ ਤੇ ਸਰਕਾਰ ਘਿਰੀ ਸੀ, ਪਾਬਨੀ ਔੜਦੇ ਸੀ, ਉਹ ਤੋਂ ਵੀ ਇਹਨੂੰ ਲੱਗਿਆ ਕਿ ਜੰਗ ਨੇ ਸਾਨੂੰ ਬਚਾ ਲਿਆ। ਮੈਂ ਕਹਿੰਦਾ ਜੀ ਜੰਗ ਐਡਾ ਬੜਾ ਮਸਲਾ ਹੋ ਗਿਆ, ਜੰਗ ਤੇ ਹੀ ਬਹਿਸ ਤਾਂ ਕਰ ਲਓ। ਸਹੀ ਹੈ, ਬਿਲਕੁਲ। ਸੌਦੇ ਤੇ ਵੀ ਤਿਆਰ ਨਹੀਂ। ਤੇ ਸੈਸ਼ਨ ਪੰਜਾਬ ਦੀ ਵਿਧਾਨ ਸਭਾ ਦੇ ਚੱਲਦਾ, ਉਹਦਾ ਅਸਰ ਪੰਜਾਬ ਤੇ ਹੀ ਪੈ ਰਿਹਾ, ਪੰਜਾਬ ਵਾਲੇ ਕਰ ਲਓ। ਆਪਾਂ ਕੱਲ ਵਿਸਤਾਰਤ ਗੱਲ ਕਰਕੇ ਹਟੇ ਇਸ ਪਹਿਲੂ। ਬਿਲਕੁਲ। ਹੁਣ ਕੱਲ ਬੇਭਰੋਸਗੀ ਦਾ ਮਤਾ, ਹੈ ਨਾ, ਜਿਹੜਾ ਆਇਆ, ਮਤਲਬ ਸਪੀਕਰ ਦੇ ਖਿਲਾਫ, ਉਸ ਦੇ ਉੱਤੇ ਸਹਿਮਤੀ ਬਣ ਗਈ ਕਿ ਹਾਂ ਚਰਚਾ ਹੋ ਸਕਦੀ, ਕਿਉਂਕਿ 50 ਤੋਂ ਵੱਧ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਲਿਖ ਕੇ ਦਿੱਤਾ ਤੇ ਹੁਣ ਉਹ ਹੋਣਾ ਹੀ ਹੋਣਾ। ਠੀਕ ਹੈ, ਉਹਦੇ ਵਿੱਚ ਕੋਈ ਖਤਰਾ ਨਹੀਂ ਹੈ ਕਿਉਂਕਿ ਗਿਣਤੀ ਉਧਰ ਪੂਰੀ ਹੈ, ਕੋਈ ਮਸਲਾ ਨਹੀਂ ਹੈ। ਪਰ ਇੱਕ ਸੰਕੇਤਕ ਤੌਰ ਤੇ ਬਹੁਤ ਹੁੰਦਾ ਹੈ ਕਿ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਕਿ ਜੀ ਉਹ ਆਰਟੀਕਲ ਦਿਖਾਵੇ, ਉਹ ਕਿਤਾਬ ਦਿਖਾਵੇ, ਤਾਂ ਉਹ ਨਹੀਂ ਚੱਲੂਗੀ ਜੀ। ਦੂਏ ਪਾਸੇ ਜਿਹੜੀਆਂ ਬਿਆਨ ਕਿਤਾਬਾਂ ਹੁਣ ਵਿਕਣ ਤੇ ਵੀ ਪਾਬੰਦੀ ਹੋਵੇ, ਉਹ ਆ ਕੇ ਦਿਖਾਉਣ, ਅਗਲੇ ਕਹਿੰਦੇ ਇਹ ਹੈ ਜੀ ਤੁਸੀਂ ਇੰਨੀ ਵਾਰ ਕਹਿੰਦੇ ਵਿਰੋਧੀ ਧਿਰ ਦੇ ਲੀਡਰ ਨੂੰ ਬੋਲਣ ਤੋਂ ਰੋਕਿਆ ਟੋਕਿਆ, ਉਧਰ ਜੋ ਮਰਜ਼ੀ ਨੇ ਮਰਜ਼ੀ ਸਮਾਂ ਬੋਲੀ ਜਾਣ ਜੀ। ਇਸ ਲਈ ਉਹਨਾਂ ਨੇ ਕਈ ਤਰਕ ਰੱਖ ਕੇ ਆਪਣਾ ਪੱਖ ਰੱਖਿਆ, ਬੇਸ਼ੱਕ ਉਹਦੇ ਬਾਵਜੂਦ ਵੀ ਉਹਨਾਂ ਦਾ ਮਤਾ ਟਿਕਣਾ ਨਹੀਂ। ਸਹੀ ਹੈ, ਪਰ ਸੰਕੇਤਕ ਤੌਰ ਤੇ ਦੱਸਤਾ ਕਿ ਅਸੀਂ ਗਲਤ ਨੂੰ ਗਲਤ ਕਹਿਣ ਜੋਗੇ ਹੋ ਗਏ ਹਾਂ। ਸਹੀ ਹੈ, ਪਰ ਉੱਥੇ ਹੀ ਉਹ ਟ੍ਰੇਡ ਡੀਲ ਦੇ ਉੱਤੇ ਲਿਆ ਕੇ ਗੱਲ ਕਰਨਾ ਚਾਹੁੰਦੇ ਨੇ ਕਿ ਹੁਣ ਵੀ ਸਮਝ ਲਓ ਇਹਦਾ ਅਸਰ, ਕਿ ਅਸੀਂ ਆਪਣੇ ਹੱਥ ਵੱਢ ਕੇ ਕੀ ਅਮਰੀਕਾ ਨੂੰ ਦੇ ਚੁੱਕੇ ਹਾਂ। ਹੁਣੇ ਭਾਵ ਸਾਹਿਬ ਲਓ ਕਿ ਸਾਨੂੰ ਤੇਲ ਲੈਣ ਲਈ ਦੂਏ ਮੁਲਕ ਤੋਂ ਉਹਨੂੰ ਪੁੱਛਣਾ ਪੈ ਰਿਹਾ, ਤੇ ਓਵਰਆਲ ਜੇ ਟ੍ਰੇਡ ਡੀਲ ਲੱਗੂਗੀ ਤਾਂ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਕੀ ਕਰ ਲਓਗੇ ਕੱਲ ਨੂੰ। ਸਹੀ ਹੈ, ਪਰ ਇਹਦੇ ਉੱਤੇ ਵੀ ਅਸੀਂ ਚਰਚਾ ਕਰਨ ਲਈ ਤਿਆਰ ਨਹੀਂ ਨਾ। ਜਦੋਂ 3 ਖੇਤੀ ਕਾਨੂੰਨ ਆਏ, ਉਹਨਾਂ ਦੇ ਵਿੱਚੋਂ ਇੱਕ ਸੀ ਕਿ ਜਿੰਨਾ ਚਾਹਵੇ ਜੀ ਕਿਸਾਨ ਉਹਨਾਂ ਸਟੋਰ ਕਰ ਸਕਦਾ। ਕਿਸਾਨ ਦਾ ਤਾਂ ਬਹਾਨਾ ਸੀ, ਸਭ ਨੂੰ ਪਤਾ ਕਿ ਜੋ ਕਿ ਘਰਾਣਿਆਂ ਨੇ ਸਟੋਰ ਕਰਨਾ ਤੇ ਮਰਜ਼ੀ ਦਾ ਵੇਚਣਾ। ਆ ਹੁਣ 4 ਦਿਨ ਦੀ ਲੜਾਈ ਦੇ ਵਿੱਚ ਅਜੇ 11ਵਾਂ 12ਵਾਂ ਦਿਨ ਹੈ, ਤੁਹਾਨੂੰ ਕਹਿਣਾ ਪਏਗਾ ਵੀ ਕਿ ਕੋਈ ਵੀ ਤੇਲ, ਪਾਣੀ, ਖਾਣ ਪੀਣ ਵਾਲੀ ਚੀਜ਼ ਸਟੋਰ ਨਹੀਂ ਕਰੂਗਾ। ਕਿਉਂ ਕਾਨੂੰਨ ਲਿਆਉਣਾ ਪਿਆ ਵੀ ਇਹ? ਜੀ ਸਹੀ ਹੈ, ਬਿਲਕੁਲ ਪਤਾ ਹੀ ਹੈ। ਤੇ ਇਹਦਾ ਮਤਲਬ 3 ਖੇਤੀ ਕਾਨੂੰਨਾਂ ਦਾ ਵਿਰੋਧ ਜਾਇਜ਼ ਸੀ ਨਾ। ਤੇ ਅੱਜ ਅਮਰੀਕਾ ਡੀਲ ਦਾ ਅਸਰ ਕੱਲਾ ਖੇਤੀ ਤੇ ਜਾਂ ਖੇਤੀ ਦੇ ਸਹਾਇਕ ਧੰਦਿਆਂ ਤੇ ਨਹੀਂ ਪੈਣਾ, ਇਹਦਾ ਅਸਰ ਮੁਲਕ ਦੇ ਹਰ ਨਾਗਰਿਕ ਤੇ ਹਰ ਘਰ ਤੇ ਪੈਣਾ, ਮੁਲਕ ਦੀ ਆਜ਼ਾਦੀ ਦੇ ਉੱਤੇ, ਮੁਲਕ ਦੀ ਹੋਂਦ ਤੇ ਪੈਣਾ। ਸਹੀ, ਉਹ
ਗੁੱਠਾ ਲਾਉਂਦੇ ਸੀ ਨਾ ਕਿ ਮਤਲਬ ਕਿ ਜੇ ਦਸਤਖਤ ਨਹੀਂ ਕਰਨੇ ਆਉਂਦੇ ਰਜਿਸਟਰੀ ਤੇ ਹਾਂਜੀ ਹੈ ਨਾ ਕਾਸੇ ਤੇ ਵੀ ਤਾਂ ਗੁੱਠਾ ਲੱਗਦਾ ਸੀ। ਹਮ, ਜੇ ਗੁੱਠਾ ਵੱਢ ਕੇ ਹੀ ਤੁਸੀਂ ਦੂਸਰੇ ਨੂੰ ਦੇ ਦੋਗੇ ਫਿਰ ਤਾਂ ਆਪਣੀ ਮਰਜ਼ੀ ਦੇ ਥਾਵਾਂ ਤੇ ਲਾਊਗਾ, ਤੁਹਾਨੂੰ ਪੁੱਛੂਗਾ ਥੋੜਾ। ਸਹੀ। ਸਮਝੌਤਾ ਦੋਵਾਂ ਤਰ੍ਹਾਂ ਦੀ ਸਹਿਮਤੀ ਨਾਲ ਹੁੰਦਾ ਹੈ, ਥੋੜਾ ਕਿ ਮੈਂ ਤਾਂ ਨਹੀਂ ਟੈਰਿਫ ਲਾ ਦੂੰਗਾ ਇਹਨਾਂ ਤੇ, ਕਰੋ ਸਮਝੌਤਾ, ਹੁਣ ਦਿਓ ਜਵਾਬ। ਜੀ ਜੀ। ਸੋ ਇਸ ਲਈ ਉਸ ਮਸਲੇ ਤੋਂ ਉਹ ਤਾਂ ਬਹਿਸ ਤੋਂ ਭੱਜੇ। ਸਾਡੇ ਵਾਲਿਆਂ ਨੇ ਕੱਲ ਟਾਈਮ ਰੱਖਿਆ ਸੀ ਕਿ ਅਸੀਂ ਇਸ ਮਸਲੇ ਤੇ ਬਹਿਸ ਕਰਾਂਗੇ ਜੀ। 1 ਘੰਟੇ 'ਚ ਇਸ ਮਸਲੇ ਤੇ ਬਹਿਸ ਹੋ ਜੂਗੀ, ਕਮਾਲ ਆ ਵੀ। ਮੈਨੂੰ ਤਾਂ ਹੁਣ ਪਤਾ ਲੱਗਿਆ ਜੀ ਕਿ ਕੋਈ 3 ਮਿੰਟ ਬੋਲ ਕੇ, 4 ਮਿੰਟ ਬੋਲ ਕੇ, 6 ਮਿੰਟ ਬੋਲ ਕੇ, ਹੈ ਨਾ, ਤੇ ਗਿਣਤੀ ਦੇ ਬੰਦੇ ਕਿੰਨੇ ਤਾਂ ਮੈਂਬਰ ਸਾਡੇ ਸੁੱਚੇ ਮੂੰਹ ਮੁੜਦੇ ਨੇ। ਤੇ ਇਸ ਲਈ ਇਹ ਡੰਗ ਟਪਾਈ ਵਾਲਾ ਪੰਜਾਬ ਦੀ ਵਿਧਾਨ ਸਭਾ 'ਚ ਵੀ ਕੱਲ ਡਰਾਮਾ ਹੋਇਆ, ਪਰ ਬਰਨਾਲੇ ਤੋਂ ਲੈ ਕੇ ਦੇਸ਼ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਧਰਨੇ ਪ੍ਰਦਰਸ਼ਨ ਦੇ ਰਾਹ ਪਈਆਂ ਹੋਈਆਂ ਨੇ, ਇਸ ਟ੍ਰੇਡ ਡੀਲ ਨੂੰ ਲੈ ਕੇ, ਬਿਜਲੀ ਸੋਧ ਬਿੱਲ ਨੂੰ ਲੈ ਕੇ, ਕਿਉਂਕਿ ਇਹਦਾ ਅਸਰ ਸਾਰਿਆਂ ਤੇ ਹੈ। ਜਿਸ ਤਰ੍ਹਾਂ 3 ਖੇਤੀ ਕਾਨੂੰਨ ਦੀ ਆਪਾਂ ਗੱਲ ਕੀਤੀ, ਉਹ ਲੜਾਈ ਇਕੱਲੀ ਕਿਸਾਨਾਂ ਦੀ ਨਹੀਂ ਸੀ, ਸਭ ਦੀ ਸੀ, ਤਾਂ ਵੀ ਲੜੀ ਕਿਸਾਨਾਂ ਨੇ। ਹੁਣ ਵੀ ਜਿਹੜੀ ਲੜਾਈ ਸਾਡੀਆਂ ਵਿਧਾਨ ਸਭਾ, ਕਿਉਂਕਿ ਟ੍ਰੇਡ ਡੀਲ ਦਾ ਅਸਰ ਜੇ ਸੂਬਿਆਂ ਤੇ ਹੈ, ਸਾਡੇ ਵਾਲੇ ਸਮਝੌਤਾ ਕਰਨ ਲੱਗੇ ਸੂਬਿਆਂ ਨੂੰ ਵੀ ਭਰੋਸੇ 'ਚ ਨਹੀਂ ਲੈ ਰਹੇ, ਤੇ ਸੂਬਾ ਸਰਕਾਰਾਂ ਇਤਰਾਜ਼ ਕਿਉਂ ਨਹੀਂ ਪ੍ਰਗਟਾਓ ਪਾਉਂਦੀਆਂ ਜੀ? ਜੀ ਲੜਾਈ ਤਾਂ ਸੂਬਾ ਦੀਆਂ ਸਰਕਾਰਾਂ ਨੂੰ ਜਾਂ ਸੂਬੇ ਦੀਆਂ ਸਿਆਸੀ ਜਮਾਤਾਂ ਨੂੰ ਲੜਨੀ ਚਾਹੀਦੀ ਹੈ। ਸਾਰੇ ਸੂਬੇ ਮਿਲ ਕੇ ਇੱਕ ਧਿਰ ਬਣ ਕੇ ਕੇਂਦਰ ਮੂਹਰੇ ਜਾਣ, ਕਹਿਣ ਕਿ ਚਲੋ ਟਰੰਪ ਕੋਲ ਕੇ ਅਸੀਂ ਨਹੀਂ। ਜੇ ਮੁਲਕ ਇਕੱਠਾ ਇਸ ਤਾਕਤ ਨਾਲ, ਰਾਜਨੀਤਿਕ ਜਮਾਤ ਤਾਕਤ ਨਾਲ ਇਕੱਠੀ ਹੋ ਕੇ ਲੜੇ, ਤਾਂ ਪਹਿਲੂ ਹੋਵੇ। ਉਹਦੇ ਤੇ ਅਸੀਂ ਹੈ ਨਹੀਂ, ਉਹ ਸਾਡੀ ਇਕਸੁਰਤਾ ਨਹੀਂ, ਇਕਜੁੱਟਤਾ ਨਹੀਂ। ਜੀ ਜੀ। ਕਿਉਂਕਿ ਕਿਸੇ ਦੀ ਅਮਿਤ ਸ਼ਾਹ ਨਾਲ ਬਣਦੀ ਹੈ, ਕਿਸੇ ਤੋਂ ਅਮਿਤ ਸ਼ਾਹ ਨੂੰ ਡਰ ਲੱਗਦਾ ਹੈ, ਕੋਈ ਉਸੇ ਪਾਰਟੀ 'ਚ ਹੈ, ਕੋਈ ਗੱਠਜੋੜ 'ਚ ਹੈ, ਕਿਸੇ ਨੇ ਆਪਣਾ ਮੁੰਡਾ ਐਡਜਸਟ ਕਰਾਉਣਾ ਅਗਲੀ ਵਾਰ ਲਈ, ਹੈ ਨਾ, ਸਹੀ ਹੈ, ਕੋਈ ਉਹ ਨਹੀਂ। ਤੋ ਇਸ ਲਈ ਜਿਹੜੇ ਮਸਲਿਆਂ ਤੇ ਸਰਕਾਰਾਂ ਲੜਨਾ ਸੀ, ਉਸ ਮਸਲਿਆਂ ਤੇ ਕਿਸਾਨ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਸਮਾਜਿਕ ਚਿੰਤਕ ਲੋਕ ਲੜਦੇ ਨਜ਼ਰ ਆਉਂਦੇ ਨੇ, ਤੁਹਾਡੇ ਚੁਣੇ ਨੁਮਾਇੰਦੇ ਨਹੀਂ। ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ, ਕਿਸਾਨੀ ਦਾ ਜ਼ਿਕਰ ਕਰਕੇ ਹਟੇ ਆਪਾਂ ਸ਼ਰਮਾ ਜੀ, ਤੇ ਕਿਸਾਨੀ ਦੀ ਗੱਲ ਹੀ ਕਰ ਲਈਏ। ਮਾਰਚ ਮਹੀਨੇ ਦੇ ਵਿੱਚ ਪਾਰਾ ਕਹਿੰਦੇ ਤਾਂ ਨੂੰ ਚੜ੍ਹਦਾ ਜਾਂਦਾ ਹੈ, ਤੇ ਇਸ ਕਦਰ ਅੱਗ ਲੱਗੀ ਹੋਈ ਹੈ ਕਿ ਬਈ ਕਣਕਾਂ ਦੇ ਝਾੜ ਵੀ ਘਟ ਸਕਦੇ ਆ ਜੀ। ਪ੍ਰਵੀਨ ਜੀ, ਬਿਲਕੁਲ ਇਸ ਸਮੇਂ ਦਿੱਲੀ ਦੇ ਵਿੱਚ 39 ਡਿਗਰੀ ਤੱਕ ਤਾਪਮਾਨ ਚਲਾ ਗਿਆ। ਅਸੀਂ ਮਾਰਚ ਦੇ ਦੂਜੇ ਹਫ਼ਤੇ 'ਚ ਆ ਜੀ ਜੀ। ਤੇ ਮੈਂ ਦੇਖ ਰਿਹਾ ਸੀ 3 ਦੇ ਕਰੀਬ ਸੂਬੇ ਤਾਂ ਸਾਡੇ ਅਜਿਹੇ ਨੇ ਜਿੱਥੇ 40 ਡਿਗਰੀ ਤੋਂ ਉੱਪਰ ਤਾਪਮਾਨ ਦਰਜ ਕੀਤਾ ਜਾ ਰਿਹਾ, ਕੁਝ ਸ਼ਹਿਰਾਂ ਦੇ ਵਿੱਚ ਉਹਨਾਂ ਦੀ। ਮਹਾਰਾਸ਼ਟਰ, ਰਾਜਸਥਾਨ ਤੇ ਗੁਜਰਾਤ ਦੇ ਕਈ ਖੇਤਰਾਂ ਦੇ ਵਿੱਚ 40 ਡਿਗਰੀ ਤੱਕ ਤਾਪਮਾਨ ਅੱਪੜਿਆ ਜੀ। ਤੇ ਇਸੇ ਤਰ੍ਹਾਂ ਮਤਲਬ ਮੈਂ ਦੇਖ ਰਿਹਾ ਸੀ ਹਿਮਾਚਲ, ਗੁਜਰਾਤ ਦੇ ਕਈ ਖੇਤਰਾਂ 'ਚੋਂ ਲੂ ਚੱਲਣ ਦੀ ਖਬਰ ਹੈ। ਹਿਮਾਚਲ ਦੇਖ ਲਓ। ਤਾਂ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਹਿਮਾਚਲ 'ਚ, ਪਰ ਇਹ ਰਿਪੋਰਟ ਕੱਲ ਦੀ ਮੌਸਮ ਵਿਭਾਗ ਦੇ ਹਵਾਲੇ ਨਾਲ ਕਿ ਕਈ ਖੇਤਰਾਂ 'ਚ ਲੂ ਚੱਲੀ ਹੈ ਹਿਮਾਚਲ ਦੇ। ਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਇਹਨਾਂ ਦਿਨਾਂ 'ਚ ਜਿੰਨਾ ਤਾਪਮਾਨ ਹੁੰਦਾ ਉਹ ਤੋਂ 5 ਤੋਂ 6 ਡਿਗਰੀ ਉੱਪਰ ਚੱਲ ਰਿਹਾ। ਤੇ ਫਰਵਰੀ ਮਹੀਨੇ 'ਚ ਰਾਤ ਨੂੰ ਪਾਲਾ ਤੇ ਸਵੇਰ ਨੂੰ ਗਰਮੀ ਜੀ, ਹੈ ਨਾ। ਦਿਨ ਦੇ ਵਿੱਚ ਗੱਡੀਆਂ ਕਾਰਾਂ ਵਾਲੇ ਲੋਕਾਂ ਨੂੰ ਏਸੀ ਲਾਉਣੇ ਪੈਂਦੇ ਸੀ, ਤੇ ਹੁਣ ਵੀ ਆ ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ ਲੋਕ, ਹੈ ਨਾ, ਖੁੱਡਿਆਂ ਦੇ ਚੋਂ, ਉਹਨਾਂ ਲੋਕਾਂ ਨੂੰ ਤਾਂ ਏਸੀ ਲਾਉਣੇ ਪੈ ਰਹੇ। ਸਹੀ ਹੈ, ਸਥਿਤੀ ਤਾਂ ਬਣ ਗਈ ਹੈ। ਸੋ ਇਸ ਲਈ ਇਹਦਾ ਅਸਰ ਖੇਤੀ ਤੇ ਪੈਣਾ। ਸਹੀ ਹੈ। ਪੰਜਾਬ, ਹਰਿਆਣਾ ਦੇ ਵਿੱਚ ਇਹਨਾਂ ਦਿਨਾਂ 'ਚ ਕਣਕ ਪੱਕਣ ਵਾਲੇ ਪਾਸੇ ਨੂੰ ਜਿੱਧਰ ਨੂੰ ਜਾ ਰਹੀ ਹੈ, ਤੇ ਇੰਨੀ ਅਚਾਨਕ ਇੱਕਦਮ ਮੌਸਮ ਠੰਡੇ ਤੋਂ ਗਰਮ ਦੇ ਰੂਪ ਦੇ ਵਿੱਚ ਤਬਦੀਲ ਹੋਣਾ, ਉਹ ਦਾਣਾ ਪੂਰਾ ਪ੍ਰਫੁੱਲਤ ਨਹੀਂ ਹੋ ਪਾਉਂਦਾ, ਸੁੰਗੜ ਜਾਂਦਾ, ਮੋਜੂ ਹੋ ਜਾਂਦਾ। ਸਹੀ ਹੈ, ਬਿਲਕੁਲ। ਜਦੋਂ ਦਾਣਾ ਸੁੰਗੜਦਾ, ਮੋਜੂ ਹੁੰਦਾ, ਤਾਂ ਉਹਦਾ ਮਤਲਬ ਝਾੜ ਸਿੱਧਾ ਘਟਣਾ। ਇਹ ਫਿਕਰ ਮਾਰ ਕਿਸਾਨੀ ਤੇ ਹੀ ਪੈਣੀ ਹੈ ਇਹਦੀ ਲੈ ਤੇ, ਹੈ ਨਾ। ਤੇ ਉਹ ਫਿਰ ਥੱਲੇ ਤੱਕ ਕਿਸਾਨ ਦਾ ਮਤਲਬ ਫਿਰ ਮਜ਼ਦੂਰ ਤੇ ਵੀ ਅਸਰ ਜਾਂਦਾ ਹੈ, ਪੇਂਡੂ ਦੁਕਾਨਦਾਰ ਤੇ ਵੀ ਅਸਰ ਜਾਂਦਾ ਹੈ ਨਾ, ਬਾਜ਼ਾਰ ਤੇ ਵੀ ਅਸਰ ਜਾਂਦਾ ਹੈ, ਪਰਿਵਾਰ ਤੇ ਵੀ ਅਸਰ ਜਾਂਦਾ ਹੈ। ਸੋ ਇਹ ਅਰਥਚਾਰਾ ਪੰਜਾਬ ਦੇ ਵੱਲ ਜੇ ਅਸੀਂ ਦੇਖੀਏ ਤਾਂ ਇਹ ਕਿਸਾਨੀ ਦੇ ਆਲੇ ਦੁਆਲੇ ਘੁੰਮਦਾ ਧੁਰਾ ਸਾਡਾ, ਤੇ ਇਹ ਕਣਕ ਦਾ ਝਾੜ ਘਟਣ ਦਾ ਮਤਲਬ ਪੰਜਾਬ ਦਾ ਝਾੜ ਘਟਣਾ। ਹਾਂਜੀ ਬਿਲਕੁਲ, ਇਹ ਤਾਂ ਗੱਲ ਸਹੀ ਹੈ ਸ਼ਰਮਾ ਜੀ, ਫਰਕ ਤਾਂ ਪਊਗਾ ਹੀ। ਕਈ ਵਾਰੀ ਨਾ ਸੁਰਖੀਆਂ ਪੜ੍ਹ ਕੇ ਅਖਬਾਰਾਂ ਦੀਆਂ ਨਾ ਬੜਾ ਮਤਲਬ ਹੈਰਾਨੀ ਜੀ ਹੁੰਦੀ ਹੈ, ਕਿਉਂਕਿ ਆਪਾਂ ਪਿੰਡਾਂ ਦੇ ਵਿੱਚੋਂ ਆ, ਤੇ ਉਹ ਕਈ ਵਾਰੀ ਕਰੁੱਤਾ ਜਾਂ ਮੀਂਹ ਪੈ ਜਾਂਦਾ ਜਦੋਂ ਆਪਾਂ ਮਤਲਬ ਵਿਸਾਖ ਜੇਠ ਜਿਹੇ 'ਚ ਹੁੰਦੇ ਆ, ਅਪ੍ਰੈਲ ਮਈ ਜੀ 'ਚ ਕਹਿ ਲੈਂਦੇ ਆਪਾਂ, ਤੇ ਉਦੋਂ ਨਾ ਕਹਿ ਦਿੰਦੇ ਆ ਜੇ ਗਰਮੀ ਪਈ ਹੋਵੇ ਉਦੋਂ ਪਹਿਲਾਂ, ਤੇ ਕਹਿ ਦਿੰਦੇ ਮੌਸਮ ਹੋਇਆ ਸੁਹਾਵਣਾ, ਮੌਸਮ ਸੁਹਾਵਣਾ ਹੋ ਗਿਆ। ਹਾਂਜੀ, ਪੁੱਛ ਕੇ ਦੇਖੋ ਜਿਹਦੀ ਪੱਕੀ ਫਸਲ ਘਰੇ ਆਉਂਦੀ ਹੈ। ਜੀ ਜੀ ਬਿਲਕੁਲ। ਤੇ ਜਾਂ ਮਤਲਬ ਆਪਾਂ ਕਿਉਂਕਿ ਕਿਸਾਨੀ ਖੁਦ ਕਰਦੇ ਰਹੇ ਆ, ਨਰਮੇ ਬੀਜੇ ਹੁੰਦੇ ਆ ਗੇਤੇ, ਉਹ ਕਰੰਡ ਹੋ ਜਾਂਦੇ ਆ, ਜਾਂ ਕਿਸੇ ਦੀ ਸਬਜ਼ੀ ਲਾਈ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ, ਤੇ ਉਹ ਕਿਸਾਨ ਨੂੰ ਪੁੱਛ ਕੇ ਦੇਖੋ ਵਾਕਈ ਮੌਸਮ ਸੁਹਾਵਣਾ ਜੀ। ਬਿਲਕੁਲ। ਤੇ ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।
ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।